ਪੰਜਾਬੀ ਰੇਡੀਓ ਜਿਵੇਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਜਰਨੈਲ ਸਿੰਘ ਲਿਨਵੁੱਡ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਪਿਰਦੀ, ਕਰੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਉਹਨਾਂ ਤੋਂ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਪੂਰੇ ਭਾਰਤ ਦੇਸ਼ ਦੀ। ਇੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿੰਨੇ ਕੁ ਕੇਸ ਆ ਜਿਹੜੇ ਹੋਰ ਨਿਕਲੇ ਨੇ, ਡੇਟਾ ਕੀ ਕਹਿੰਦਾ ਹੈ? ਇਹ ਲਗਾਤਾਰ ਜਿਹੜੇ ਉਹ ਵਧਣੇ ਜਾਰੀ ਆ, ਕੰਟੀਨਿਊਸ ਜਿਹੜੇ ਵਧਣੇ ਜਾਰੀ ਆ। ਸਵਾਲ ਉਹੀ ਆ ਜਿਹੜਾ ਸਭ ਤੋਂ ਵੱਡਾ, ਕਿ ਇੱਥੇ ਕੋਈ ਜਿਹੜਾ ਜੀ ਟੈਸਟ ਨਹੀਂ ਹੈਗਾ ਕਿਸੇ ਕਿਸਮ ਦਾ। ਔਰ ਜਿਹੜੇ ਇਹ ਲੋਕ ਆ ਰਹੇ ਆ, ਜਿਹੜੇ ਇਹ ਕੇਸ ਵੱਧ ਰਹੇ ਆ, ਇਹ ਸਾਰੇ ਉਹ ਕੇਸ ਜਿਹੜੇ ਤੁਸੀਂ ਕਹਿ ਲਓ ਕਿ ਹੌਸਪੀਟਲਾਂ ਦੇ ਵਿੱਚ ਜਿਹੜੇ ਆ ਰਹੇ ਆ। ਔਰ ਇਹਨਾਂ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਜਿਹੜਾ ਜੀ ਉਹ ਹੋਇਆ ਤੁਰਿਆ ਜਾ ਰਿਹਾ। ਇਹ ਵਾਧਾ ਜਿਹੜਾ ਜੀ ਇੱਕ ਦਿਨ ਦੇ ਵਿੱਚ ਕੱਲ ਦੇ ਵਿੱਚ 500 ਦਾ ਹੋ ਗਿਆ ਜੀ, ਔਰ 3000 ਨੂੰ ਇਹ ਜਿਹੜਾ ਕ੍ਰੋਸ ਕਰ ਗਿਆ। ਜਿਹੜੇ ਇਹ 82 ਜਿਹੜੀ ਹੈ ਜੀ ਉਹ ਮੌਤਾਂ ਦੀ ਗਿਣਤੀ ਹੋ ਗਈ ਹੈ ਜੀ। ਔਰ ਜਿਹੜਾ ਇਹ ਅੰਕੜਾ ਹੈ, ਵੈਸੇ ਜਿਹੜਾ ਸਿਹਤ ਮੰਤਰਾਲਾ ਉਹ ਥੋੜ੍ਹਾ ਹੋਰ ਦੱਸਦਾ। ਜਿਹੜਾ COVID-19 ਜਿਹੜਾ ਲੱਗਿਆ ਹੋਇਆ ਜੀ ਮੀਟਰ, ਜਿਹਦੇ ਉੱਤੇ ਨਾਲ ਦੀ ਨਾਲ ਹਰ ਸੈਕਿੰਡ ਦੇ ਉੱਤੇ ਇਹਦੀ ਗਿਣਤੀ ਆ ਰਹੀ ਆ, ਉਹ ਜਿਹੜਾ ਦੱਸ ਰਿਹਾ ਜੀ ਉਹ 3000 ਕ੍ਰੋਸ ਸਾਰਾ ਦੱਸ ਰਿਹਾ। ਜਿਹੜੀ ਸਥਿਤੀ ਕੱਲ ਸਾਂਝੀ ਕੀਤੀ ਸੀ ਬੰਬੇ ਦੀ, ਜਿਹੜੀ ਉੱਥੇ ਝੋਪੜ ਪੱਟੀ ਹੈ ਜੀ, ਉਹਦੇ ਹਾਲਾਤ ਜਿਹੜੇ ਜੀ ਉਸੇ ਤਰੀਕੇ ਦੇ ਨਾਲ ਬਣੇ ਹੋਏ ਆ। ਉਸ ਏਰੀਏ ਨੂੰ ਸੀਲ ਕੀਤਾ ਹੋਇਆ। 90 ਤੋਂ ਉੱਪਰ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਕਰਵਾਈਆਂ ਹੋਈਆਂ ਨੇ ਉਸ ਏਰੀਏ ਦੇ ਵਿੱਚ। ਇਹ ਜਿਹੜੀ ਝੋਪੜ ਪੱਟੀ ਆ 600 ਏਕੜ ਤੋਂ ਵੱਧ ਏਰੀਏ ਦੇ ਵਿੱਚ 2 ਕਿਲੋਮੀਟਰ ਤੋਂ ਉੱਤੇ ਤੱਕ ਜਿਹੜੀ ਹੈ ਜੀ ਉਹ ਜਾਂਦੀ ਆ। ਹੁਣ ਪ੍ਰੋਬਲਮ ਜਿਹੜੀ ਹੈ ਨਾ ਜੀ ਉਹ ਇਹੀ ਆ ਰਹੀ ਆ ਅਸਲ ਦੇ ਵਿੱਚ, ਕਿ ਜੇ ਇਹ ਇੰਨੀ ਸੰਘਣੀ ਆਬਾਦੀ ਵਾਲੇ ਥਾਵਾਂ ਦੇ ਉੱਤੇ ਫੈਲਦਾ, ਕਿਉਂਕਿ ਅਜਿਹੀਆਂ ਜਗ੍ਹਾ ਸਿਰਫ ਬੰਬੇ ਦੇ ਵਿੱਚ ਨਹੀਂ, ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੈਗੀਆਂ ਨੇ, ਤੇ ਚੰਡੀਗੜ੍ਹ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਏਰੀਆ ਜਿਹੜਾ ਸਲਮ ਏਰੀਆ ਹੈ ਉਹ ਹੈਗਾ। ਤੇ ਜੇ ਇੱਥੇ ਜਿਹੜਾ ਜੀ ਉਹ ਫੈਲਦਾ, ਫਿਰ ਸਥਿਤੀ ਜਿਹੜੀ ਹੈ ਜੀ ਉਹ ਬਹੁਤ ਗੰਭੀਰਤਾ ਵੱਲ ਨੂੰ ਜਿਹੜੀ ਉਹ ਜਾ ਸਕਦੀ ਆ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ 21 ਮੌਤਾਂ ਹੋਈਆਂ ਨੇ, ਗੁਜਰਾਤ ਦੇ ਵਿੱਚ 9, ਮੱਧ ਪ੍ਰਦੇਸ਼ ਦੇ ਵਿੱਚ 8, ਪੰਜਾਬ ਤੇ ਦਿੱਲੀ ਦੇ ਵਿੱਚ 5, ਕਰਨਾਟਕਾ 'ਚ 3, ਪੱਛਮੀ ਬੰਗਾਲ ਦੇ ਵਿੱਚ 7 ਤੇ ਤੇਲੰਗਾਨਾ ਦੇ ਵਿੱਚ 9 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਜਿਹੜੇ ਇਹ ਸ਼ਾਮਲ ਜਿਹੜੀ ਵੱਡੀ ਗਿਣਤੀ ਜਿਹੜੀ ਜੀ ਵੱਧ ਰਹੀ ਹੈ, ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਜਿਹੜੇ ਮਜ਼ਦੂਰ ਤੁਰੇ ਆਪਣੇ ਪਿੱਤਰੀ ਸੂਬਿਆਂ ਵੱਲ ਨੂੰ, ਉਹ ਵੀ ਇੱਕ ਕਾਰਨ ਹੈ। ਤੇ ਦੂਸਰਾ ਜਿਹੜਾ ਉਹ ਤਬਲੀਗੀ ਸਮਾਜ ਦਾ ਜਿਹੜਾ ਸਮਾਗਮ ਹੋਇਆ ਸੀਗਾ ਮਰਕਜ਼, ਉਹ ਵੀ ਇੱਕ ਰੀਜ਼ਨ ਹੈ। ਜਿਹੜੇ ਸੂਬਿਆਂ ਦੇ ਵਿੱਚ ਉਹ ਗਏ ਨੇ, ਉੱਥੇ ਇਹ ਟੈਲੀ ਜਿਹੜੀ ਹੈ ਜੀ ਉਹ ਤੇਜ਼ੀ ਦੇ ਨਾਲ ਉੱਪਰ ਵੱਲ ਨੂੰ ਜਿਹੜੀ ਆ ਉਹ ਵਧੀ ਹੈ ਜੀ। ਤੋ ਅੱਜ ਤੇ ਅਗਲੇ ਕੁਝ ਦਿਨ ਜਿਹੜੇ ਨੇ ਜੀ, ਇਹ ਕਿਹਾ ਜਾ ਰਿਹਾ ਕਿ ਇਹ ਬੇਹੱਦ ਗੰਭੀਰ ਨੇ। ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਬਹੁਤੀਆਂ ਗੱਲਾਂ। ਗੱਲ ਫਿਰ ਉੱਥੇ ਹੀ ਆ ਕੇ ਜਿਹੜੀ ਜੀ ਉਹ ਮੁੱਕਦੀ ਆ ਕਿ ਜੇ ਇਹਦੀ ਟੈਸਟਿੰਗ ਹੋਵੇ, ਟੈਸਟ ਜਿਹੜੇ ਜੀ ਉਹ ਕੀਤੇ ਜਾਣ, ਫਿਰ ਸਿਚੁਏਸ਼ਨ ਕੀ ਹੋਵੇ, ਇਹ ਵੱਡਾ ਸਵਾਲ ਹੈ ਜੀ ਬਿਲਕੁਲ। ਟੈਸਟ ਤੇ ਕੋਈ ਕਰੇ ਨਹੀਂ ਨਾ ਰਿਹਾ। ਤੇ ਨਾਲ ਦੀ ਨਾਲ ਫਿਰ ਪੰਜਾਬ ਦੀ ਵੀ ਗੱਲ ਕਰ ਲਈਏ। ਪੰਜਾਬ ਦੇ ਵਿੱਚ ਵੀ ਕਹਿੰਦੇ ਵੀ ਗਿਣਤੀ ਪੋਜ਼ਿਟਿਵ ਹੋ ਰਹੀ ਹੈ ਲੋਕਾਂ ਦੀ। ਬਿਲਕੁਲ ਜੀ। ਹਾਲਾਂਕਿ ਇੱਥੇ ਪੰਜਾਬ ਦੇ ਵਿੱਚ ਹੁਣ ਕਰਫਿਊ ਜਿਹੜਾ ਜੀ ਉਹ ਬਹੁਤ ਸਖਤੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਜੀ। ਪਰ ਇਹ ਵੀ ਆ, ਜਿਹੜੇ ਬੈਂਕ ਵਗੈਰਾ ਕੱਲ ਖੁੱਲ੍ਹੇ ਨੇ, ਜੇ ਉੱਥੇ ਬੈਂਕਾਂ ਦੇ ਬਾਹਰ ਦੇਖ ਲਓ, ਜਿਹੜਾ ਸੋਸ਼ਲ ਡਿਸਟੈਂਸ ਹੈ ਉਹ ਨਹੀਂ ਸਮਝ ਆ ਰਿਹਾ ਜੀ ਲੋਕਾਂ ਨੂੰ। ਉਸੇ ਤਰੀਕੇ ਦੇ ਨਾਲ ਉਹ ਜਿਹੜਾ ਜੀ ਨਾਲ ਜੁੜ ਕੇ ਲੋਕ ਖੜੇ ਆ। ਪੰਜਾਬ ਦੇ ਵਿੱਚ ਜਿਹੜੇ ਕਰੋਨਾ ਪੋਜ਼ਿਟਿਵ ਮਰੀਜ਼ ਨੇ, ਉਹਨਾਂ ਦੀ ਗਿਣਤੀ 58 ਤੱਕ ਪਹੁੰਚ ਗਈ ਆ। ਇੱਕ ਦਿਨ ਦੇ ਵਿੱਚ 9 ਕੇਸ ਨਵੇਂ ਜਿਹੜੇ ਆ ਸਾਹਮਣੇ ਆਏ ਆ ਜੀ ਕੱਲ। ਔਰ ਸਰਕਾਰ ਦੇ ਵੱਲੋਂ ਜਿਹੜਾ
ਜਾਰੀ ਕੀਤਾ ਗਿਆ ਬੁਲੇਟਿਨ ਹੈ ਜੀ, ਉਹਦੇ ਵਿੱਚ ਨਵੇਂ ਜਿਹੜੇ ਪੋਜ਼ਿਟਿਵ ਕੇਸ ਨੇ ਉਹਨਾਂ ਦੀ ਗਿਣਤੀ 5 ਦੱਸੀ ਗਈ ਹੈ। ਜਿਹੜੀ ਟੈਲੀ ਆ ਉਹ ਜਿਹਦੇ ਉੱਤੇ ਸਾਰੇ ਸੂਬਿਆਂ ਦੀ ਜਿਹੜੀ ਆ ਰਹੀ ਆ, ਉਹ ਗਿਣਤੀ ਜਿਹੜੀ ਆ ਜੀ ਉਹ 9 ਦੱਸ ਰਹੀ ਆ। ਅੰਮ੍ਰਿਤਸਰ ਦੇ ਵਿੱਚ 2, ਮੋਹਾਲੀ 'ਚ 2, ਲੁਧਿਆਣੇ ਦੇ ਵਿੱਚ 1 ਰਿਪੋਰਟ ਜਿਹੜਾ ਜੀ ਸਰਕਾਰੀ ਗਿਣਤੀ ਦੇ ਮੁਤਾਬਕ ਇਹ ਦਰਜ ਕੀਤਾ ਜਿਹੜਾ ਜੀ ਉਹ ਗਿਆ। ਮੋਹਾਲੀ ਦੇ ਵਿੱਚ ਜਿਹੜੇ ਦੋਵੇਂ ਵਿਅਕਤੀ ਸਾਹਮਣੇ ਆਏ ਆ, ਇਹ ਦਿੱਲੀ ਦੇ ਵਿੱਚ ਜਿਹੜਾ ਤਬਲੀਗੀ ਭਾਈਚਾਰਾ ਸੀ ਉਹਦੇ ਪ੍ਰੋਗਰਾਮ ਤੋਂ ਪਰਤੇ ਸੀਗੇ। ਜਿਹੜੇ 3 ਜ਼ਿਲ੍ਹਿਆਂ ਤੋਂ ਸਿਵਲ ਸਰਜਨਾਂ ਨੇ 5 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਆ। ਇਹਦੇ 'ਚ 3 ਕੇਸ ਮਾਨਸਾ, 1 ਰੂਪਨਗਰ, 1 ਅੰਮ੍ਰਿਤਸਰ ਦੇ ਵਿੱਚ ਰਿਪੋਰਟ ਕੀਤਾ ਜਿਹੜਾ ਜੀ ਉਹ ਗਿਆ। ਔਰ ਮਾਨਸਾ ਦੇ ਤਿੰਨੋਂ ਪੋਜ਼ਿਟਿਵ ਜਿਹੜੇ ਆ ਜੀ ਉਹ ਇਸੇ ਹੀ ਜਿਹੜੇ ਤਬਲੀਗੀ ਸਮਾਜ ਆ ਜੀ ਉਹਦੇ ਨਾਲ ਸੰਬੰਧਿਤ ਜਿਹੜਾ ਦੱਸੇ ਗਏ ਆ ਜੀ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਗਿਣਤੀ ਇਹ ਆਉਂਦੇ ਦਿਨਾਂ ਦੇ ਦੌਰਾਨ ਡਾਕਟਰਾਂ ਦੇ ਮੁਤਾਬਕ ਜਿਹੜੀ ਆ ਉਹ ਵੱਧ ਸਕਦੀ ਹੈ। ਔਰ ਸੈਂਕੜੇ ਜਿਹੜੇ ਲੋਕ ਨੇ ਉਹਨਾਂ ਨੂੰ ਆਈਸੋਲੇਟ ਕੀਤਾ ਗਿਆ ਜੀ, ਕੁਆਰੰਟਾਈਨ ਉਹਨਾਂ ਨੂੰ ਕੀਤਾ ਗਿਆ। ਔਰ ਇਹਦੇ ਵਿੱਚ ਕਈ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ। ਈਵਨ ਬਾਬਾ ਬਲਵੀਰ ਸਿੰਘ ਸੀਚੇਵਾਲ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਜੀ ਉਹ ਆਈਸੋਲੇਟ ਉਹਨਾਂ ਨੇ ਆਪਣੇ ਆਪ ਨੂੰ ਖੁਦ ਕੀਤਾ। ਹਾਲਾਂਕਿ ਰਿਪੋਰਟ ਜਿਹੜੀ ਹੈ ਜੀ ਉਹਨਾਂ ਨੇ ਆਪ ਜਿਹੜੀ ਦੀ ਵੀਡੀਓ ਪਾਈ ਆ ਕਿ ਉਹ ਠੀਕ ਨੇ। ਅਸਲ ਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਉਹ ਆਈਸੋਲੇਟ ਹੋਣ ਦਾ ਰੀਜ਼ਨ ਇਹ ਆ ਕਿ ਜਿਹੜੇ ਭਾਈ ਨਿਰਮਲ ਸਿੰਘ ਹੋਰੀ ਸੀਗੇ, ਇਹ ਜਦੋਂ ਪਿੰਡਾਂ ਥਾਵਾਂ ਦੇ ਉੱਤੇ ਗਏ ਆ ਕੁਝ ਦਿਨ ਪਹਿਲਾਂ, ਤਾਂ ਉਹ ਜਿਹੜੇ ਗਿੱਦੜ ਪਿੰਡੀ ਜਦੋਂ ਹੜ੍ਹ ਆਏ ਸੀਗੇ ਉਸ ਟਾਈਮ ਇੱਥੇ ਬੰਨ ਬਹੁਤੇ ਖੋਰ ਦਿੱਤੇ ਸੀ, ਟੁੱਟ ਗਏ ਸੀਗੇ ਰੇਤ ਮਾਫੀਆ ਦੀ ਵਜ੍ਹਾ ਕਰਕੇ। ਉਹਨਾਂ ਬੰਨਾਂ ਦੇ ਉੱਤੇ ਨਿਰੰਤਰ ਕੰਮ ਕਰ ਰਹੇ ਆ ਬਾਬਾ ਸੀਚੇਵਾਲ, ਉਹਨਾਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ। ਔਰ ਇਹ ਬੰਨ ਮਜ਼ਬੂਤ ਕੀਤੇ ਜਾ ਰਹੇ ਆ। ਉਹ ਇਹ ਕੰਮ ਵੇਖਣ ਦੇ ਵਾਸਤੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਵਾਸਤੇ ਗਏ ਸੀਗੇ। ਔਰ ਉਹਨਾਂ ਦੇ ਨਾਲ ਨੇੜੇ ਤੋਂ ਉਹ ਬੈਠੇ ਵਗੈਰਾ ਰਹੇ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਖੁਦ ਆਪਣੇ ਆਪ ਨੂੰ ਇਕਾਂਤਵਾਸ ਦੇ ਵਿੱਚ ਜਿਹੜਾ ਜੀ ਉਹ ਲਿਜਾਣ ਦਾ ਫੈਸਲਾ ਕੀਤਾ ਜੀ। ਚਲੋ ਚੰਗੀ ਗੱਲ ਆ, ਸਾਰਿਆਂ ਨੂੰ ਕਰਨਾ ਵੀ ਬਹੁਤ ਜ਼ਰੂਰੀ ਆ। ਤੇ ਅੱਗੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦੀ ਜੇ ਗੱਲ ਕਰੀਏ ਤੇ ਉਸ ਦੇ ਨਾਲ ਆਸ ਆ ਕਿ ਬਲੈਕਆਊਟ ਹੋਊਗੀ। ਦੇਖੋ ਇਹ ਜਿਹੜਾ 3 ਹੁਣ ਤੱਕ ਸੁਨੇਹੇ ਜਿਹੜੇ ਜੀ ਆਏ ਆ ਪ੍ਰਧਾਨ ਮੰਤਰੀ ਹੋਰਾਂ ਦੇ, ਤੀਜੇ ਸੁਨੇਹੇ ਦੇ ਵਿੱਚ ਵੀ ਆਸ ਇਸ ਗੱਲ ਦੀ ਸੀਗੀ ਜੀ ਵੀ ਜਿਹੜੇ ਵੈਂਟੀਲੇਟਰ ਸਿਸਟਮ ਹੈ ਉਹ ਕੰਪਨੀਆਂ ਨੂੰ ਬਣਾਉਣ ਦੇ ਆਰਡਰ ਵੱਡੇ ਪੱਧਰ ਦੇ ਉੱਤੇ ਦੇਣ ਦੀ ਗੱਲ ਕੀਤੀ ਜਾਊਗੀ। ਲੋਕਾਂ ਨੂੰ ਜਿਹੜਾ ਜੀ ਹਸਪੀਟਲਾਂ ਦੇ ਵਿੱਚ ਕਿਵੇਂ ਬਿਹਤਰ ਸੇਵਾਵਾਂ ਦਿੱਤੀਆਂ ਜਾਣ ਇਹਦੀ ਗੱਲ ਕੀਤੀ ਜਾਊਗੀ। ਜਿਹੜੇ ਫਰੰਟ ਲਾਈਨ ਦੇ ਉੱਤੇ ਲੜ ਰਹੇ ਨੇ ਡਾਕਟਰਸ, ਨਰਸਿਸ, ਪੈਰਾਮੈਡੀਕਲ ਸਟਾਫ, ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਨੂੰ ਲੈ ਕੇ ਗੱਲ ਕੀਤੀ ਜਾਊਗੀ। ਸਰਕਾਰ ਵੱਡੇ ਫੰਡਸ ਜਿਹੜੇ ਨੇ ਜ਼ਿਆਦਾ ਪ੍ਰਭਾਵਿਤ ਸੂਬੇ ਉਹਨਾਂ ਦੇ ਵਾਸਤੇ ਜਾਰੀ ਕਰੂਗੀ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। 12 ਮਿੰਟ ਦੇ ਸੁਨੇਹੇ ਦੇ ਵਿੱਚ ਇਹ ਗੱਲ ਆਖੀ ਗਈ ਕਿ 5 ਤਰੀਕ ਨੂੰ 9 ਵਜੇ 9 ਮਿੰਟ ਤੱਕ ਬੱਤੀਆਂ ਬੰਦ ਕਰ ਦਿਓ, ਦੀਵੇ ਬਾਲ ਲਓ, ਮੋਮਬੱਤੀਆਂ ਬਾਲ ਲਓ ਤੇ ਟਾਰਚਾਂ ਤੇ ਜਿਹੜੇ ਮੋਬਾਈਲ ਫੋਨ ਦੀ ਫਲੈਸ਼ ਹੈ ਉਹਨੂੰ ਸਾਰੇ ਜਾਣੇ ਜਿਹੜਾ ਜੀ ਉਹ ਜਗਾ ਲਓ। ਇਹ ਆਉਣ ਤੋਂ ਬਾਅਦ ਇੱਕਦਮ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੀਗਾ ਉਹ ਟ੍ਰੋਲਿੰਗ ਵੀ ਹੋਣੀ ਸ਼ੁਰੂ ਹੋ ਗਈ। ਲੋਕ ਕਹਿੰਦੇ ਕਿ ਪਹਿਲਾਂ ਥਾਲੀਆਂ ਖੜਕਾ ਕੇ ਕਰੋਨਾ ਬੋਲਾ ਕੀਤਾ ਸੀ ਤੇ ਹੁਣ ਹਨੇਰਾ ਕਰਕੇ ਉਹਨੂੰ ਅੰਨਾ ਕਰ ਦਿੱਤਾ ਜਾਊਗਾ। ਇਹਦੀ ਆਲੋਚਨਾ ਵੀ ਕਈ ਪਾਸਿਆਂ ਤੋਂ ਜਿਹੜੀ ਜੀ ਉਹ ਹੋਣੀ ਸ਼ੁਰੂ ਹੋ ਗਈ। ਕਾਂਗਰਸ ਜਿਹੜੀ ਆ ਉਹਨੇ ਸ਼ਸ਼ੀ ਥਰੂਰ ਨੇ ਇਹ ਗੱਲ ਕਹੀ ਕਿ ਭਾਸ਼ਣ 'ਚ ਭਵਿੱਖ ਦੇ ਨਜ਼ਰੀਏ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਤਸਵੀਰਾਂ ਖਿਚਵਾਉਣ ਦੇ ਸ਼ੌਕੀਨ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਸਾਰਾ ਕੁਝ ਚੰਗਾ ਹੋਣ ਦਾ ਵਿਖਾਵਾ ਜਿਹੜਾ ਜੀ ਉਹ ਕੀਤਾ ਗਿਆ। ਦੂਜੇ ਪਾਸੇ ਇਹਦਾ ਇੱਕ ਟੈਕਨੀਕਲ ਜਿਹੜਾ ਜੀ ਇਹਦੇ ਪੈ ਸਕਦਾ ਇਫੈਕਟ ਜਿਹੜਾ ਉਹਦੀ ਗੱਲ ਵੀ ਸਾਹਮਣੇ ਆ ਰਹੀ ਆ। ਜਿਹੜੇ ਬਿਜਲੀ ਪ੍ਰਬੰਧਨ ਧਿਰਾਂ ਨੇ ਉਹਨਾਂ ਨੂੰ ਵੱਡੇ ਫਿਕਰਾਂ ਦੇ ਵਿੱਚ ਇਸ ਐਲਾਨ ਨੇ ਪਾ ਦਿੱਤਾ। ਔਰ ਕਿਉਂਕਿ ਜਿਹੜੀਆਂ ਇਹ ਧਿਰਾਂ ਨੇ ਉਹ ਕਹਿੰਦੀਆਂ ਨੇ ਕਿ 9 ਮਿੰਟ ਦਾ ਇਹ ਸਮਾਂ ਦੇਸ਼ ਦੇ ਵਿੱਚ ਬਲੈਕਆਊਟ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਬਿਜਲੀ ਦੀ ਮੰਗ ਇੱਕਦਮ ਹੇਠਾਂ ਚਲੇ ਜਾਣ ਦੇ ਨਾਲ ਦੇਸ਼ ਦੀ ਗ੍ਰਿਡ ਪ੍ਰਣਾਲੀ ਫੇਲ ਹੋ ਸਕਦੀ ਆ। ਆਲ ਇੰਡੀਆ ਲੋਡ ਡਿਸਪੈਚ ਸੈਂਟਰ ਨੇ ਅੱਜ ਹੰਗਾਮੀ ਮੀਟਿੰਗਾਂ ਇਸ ਮਾਮਲੇ ਦੇ ਉੱਤੇ ਸੱਦ ਲਈਆਂ ਨੇ। ਮਾਹਿਰ ਦੱਸਦੇ ਆ
ਕਿ ਇਦੋਂ ਪਹਿਲਾਂ 2012 ਦੇ ਵਿੱਚ ਬਲੈਕ ਆਊਟ ਦੀ ਸਥਿਤੀ ਮੁਲਕ ਨੇ ਹੰਢਾਈ ਸੀਗੀ, ਜਦੋਂ ਉੱਤਰੀ ਗ੍ਰਿਡ ਠੱਪ ਹੋਣ ਨਾਲ ਦੇਸ਼ ਦੇ ਬਹੁਤੇ ਹਿੱਸਿਆਂ ਦੇ ਵਿੱਚ ਹਨੇਰਾ ਜਿਹੜਾ ਜੀ ਉਹ ਛਾ ਗਿਆ ਸੀ। ਬਿਜਲੀ ਦੀ ਮੰਗ ਤੇ ਵੋਲਟੇਜ ਦੇ ਵਿੱਚ ਅਚਨਚੇਤ ਬਣਿਆ ਜਿਹੜਾ ਇਹ ਅੰਤਰ ਹੈ, ਉਹ ਬਿਜਲੀ ਪੈਦਾਵਾਰ ਪ੍ਰਣਾਲੀ ਦੇ ਵਿੱਚ ਵੱਡਾ ਵਿਗਾੜ ਪੈਦਾ ਕਰ ਸਕਦਾ ਹੈ। ਠੱਪ ਹੋਏ ਬਿਜਲੀ ਪ੍ਰਬੰਧਨ ਨੂੰ ਮੁੜ ਕੇ ਲੀਹ ਤੇ ਲਿਆਉਣ ਦੇ ਵਾਸਤੇ ਘੱਟੋ ਘੱਟ 1.5 ਦਿਨ ਦਾ ਸਮਾਂ ਜਿਹੜਾ ਜੀ ਉਹ ਲੱਗ ਸਕਦਾ ਹੈ। ਬੰਦ ਹੋਏ ਥਰਮਲਾਂ ਦੇ ਜਨਰੇਟਰਾਂ ਦੇ ਵਾਸਤੇ ਅਰਬਾਂ ਰੁਪਈਏ ਦਾ ਤੇਲ ਵੀ ਖਪਤ ਕਰਨਾ ਪੈ ਸਕਦਾ ਹੈ। ਮੌਜੂਦਾ ਸਮੇਂ ਦੇ ਵਿੱਚ ਹਾਈ ਪਾਵਰ ਕੋਰੀਡੋਰ ਦੇ ਜ਼ਰੀਏ ਬਿਜਲੀ ਸਪਲਾਈ ਪ੍ਰਣਾਲੀ ਵੱਖ-ਵੱਖ ਰਾਜਾਂ ਦੇ ਨਾਲ ਇਸ ਕਦਰ ਕਨੈਕਟਡ ਹੈ ਕਿ ਜੇ ਕਿਸੇ ਵੀ ਰਾਜ ਦੇ ਗ੍ਰਿਡ ਦੀ ਕਿਸੇ ਅਚਨਚੇਤ ਬਿਜਲੀ ਠੱਪ ਹੁੰਦੀ ਹੈ ਤਾਂ ਉਹ ਸਪਲਾਈ ਆਟੋਮੈਟਿਕ ਹੋਰ ਥਾਵਾਂ ਜਾਂ ਰਾਜਾਂ ਦੇ ਖੇਤਰਾਂ ਵੱਲ ਜਿਹੜੀ ਉਹ ਚੇਂਜ ਹੋ ਜਾਂਦੀ ਹੈ ਜਿੱਥੇ ਬਿਜਲੀ ਦੀ ਖਪਤ ਦੀ ਗੁੰਜਾਇਸ਼ ਹੁੰਦੀ ਹੈ। ਪ੍ਰਧਾਨ ਮੰਤਰੀ ਹੋਰਾਂ ਦੀ ਅਪੀਲ ਤੋਂ ਬਾਅਦ ਇਹ ਸਵਾਲ ਉੱਠਣ ਲੱਗਿਆ ਹੈ ਕਿ ਜਦੋਂ ਇੱਕਦਮ ਦੇਸ਼ ਦੀ ਬਿਜਲੀ ਬੰਦ ਹੋਊਗੀ 9 ਮਿੰਟ ਦੇ ਵਕਫੇ ਤੋਂ ਬਾਅਦ ਇੱਕੋ ਦਮ ਮੁੜ ਕੇ ਚੱਲੂਗੀ ਤਾਂ ਟੈਕਨੀਕਲੀ ਦੇਸ਼ ਦਾ ਜਿਹੜਾ ਬਿਜਲੀ ਦਾ ਤਵਾਜ਼ਨ ਹੈ ਉਹ ਪੈਰਾਂ ਦੇ ਸਿਰ ਰਹਿਣਾ ਅਸੰਭਵ ਹੋਊਗਾ। ਕਰੋਨਾ ਦੇ ਕਰਕੇ ਸਮੁੱਚਾ ਕਾਰੋਬਾਰ ਬੰਦ ਹੋਣ ਦੇ ਨਾਲ ਪਿਛਲੇ 20 ਦਿਨਾਂ ਦੇ ਵਿੱਚ ਗ੍ਰਿਡ ਤੇ ਲੋਡ ਦੇ ਵਿੱਚ 30% ਦੀ ਕਮੀ ਆਈ ਹੈ ਔਰ ਬਿਜਲੀ ਜਿਹੜੀ ਹੈ ਜੀ ਇਹਨੂੰ ਇਕੱਠਿਆਂ ਨਹੀਂ ਰੱਖਿਆ ਜਾ ਸਕਦਾ, ਮਤਲਬ ਕਿ ਜੇ ਜ਼ਿਆਦਾ ਹੋਊਗੀ ਤੇ ਉਹਨੂੰ ਇਕੱਠੇ ਕਰਕੇ ਨਹੀਂ ਰੱਖਿਆ ਜਾ ਸਕਦਾ। ਜਿਹੜੇ ਸਮੇਂ ਲੋਡ ਘੱਟ ਜਾਂ ਵੱਧ ਹੈ ਉਸ ਲੋਡ ਨੂੰ ਪਾਵਰ ਪਲਾਂਟ ਦੇ ਰਾਹੀਂ ਘੱਟ ਵੱਧ ਕੀਤਾ ਜਾਂਦਾ, ਜਿੱਧਰ ਲੋੜ ਹੈ ਜੀ ਉਸ ਪਾਸੇ ਨੂੰ ਇਹ ਚਲੇ ਜਾਂਦਾ ਜੀ। ਇਹ ਆਟੋਮੈਟਿਕਲੀ ਸਾਰਾ ਕੁਝ ਜਿਹੜਾ ਉਹ ਚੱਲਦਾ ਔਰ ਤਾਲਾਬੰਦੀ ਹੋਣ ਕਰਕੇ ਥਰਮਲ ਪਲਾਂਟ ਟੈਕਨੀਕਲ ਮਿਨੀਮਮ ਜਾਂ ਇਹਦੇ ਨੇੜੇ ਜਿਹੜੇ ਉਹ ਚੱਲ ਰਹੇ ਨੇ। ਜੇ ਸਾਰੇ ਮੁਲਕ ਦੇ ਵਿੱਚ ਬਿਜਲੀ ਨੂੰ ਬੰਦ ਕਰਨ ਲਈ 70% ਕਾਲ ਵੀ ਹੋਣ ਦੇ ਵਿੱਚ ਆ ਗਈ ਤਾਂ ਪਹਿਲਾਂ ਹੀ ਬਹੁਤ ਘੱਟ ਲੋਡ ਦੇ ਉੱਤੇ ਚੱਲ ਰਹੀ ਗ੍ਰਿਡ ਪ੍ਰਣਾਲੀ ਦੇ ਵਿੱਚ ਵੱਡਾ ਝਟਕਾ ਲੱਗ ਸਕਦਾ ਹੈ। ਜੀ ਬਿਲਕੁਲ, ਕਿਸ ਤਰ੍ਹਾਂ ਉਹ ਬੰਦ ਕਰ ਸਕਦੇ ਆ? ਹੌਸਪੀਟਲ ਵੀ ਆ ਵਿੱਚ ਕਈ ਕੁਛ ਹੀ ਹੋਊਗਾ ਜੀ, ਚਲੋ ਉਹਨਾਂ ਦੀ ਗੱਲ ਹੈਗੀ ਆ। ਤੇ ਅੱਗੇ ਗੱਲ ਕਰਦੇ ਹੈਗੇ ਆ ਪੰਜਾਬ ਸਰਕਾਰ ਦੀ ਕਰੋਨਾ ਕਰਕੇ ਫਾਈਨੈਂਸ਼ੀਅਲ ਸਥਿਤੀ ਹੈ ਜਿਹੜੀ ਇਹਨਾਂ ਦੇ ਲਈ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਖੜੀ ਕਰ ਸਕੂਗੀ ਕਿ ਇਹਨਾਂ ਨੂੰ ਔਖਾ ਹੋਊਗਾ। ਬਿਲਕੁਲ ਜੀ, ਪਹਿਲਾਂ ਹੀ ਜਿਹੜਾ ਗੰਭੀਰ ਮਾਲੀ ਸੰਕਟ ਹੈ ਉਹਦਾ ਸਾਹਮਣਾ ਕਰ ਰਹੀ ਆ ਪੰਜਾਬ ਸਰਕਾਰ। ਉਹਦੀ ਸਾਰੀ ਕਮਾਈ ਇੱਥੋਂ ਤੱਕ ਕਿ ਕਰਜ਼ਾ ਵੀ ਵੱਜਵੇਂ ਖਰਚਿਆਂ ਦੇ ਵਿੱਚ ਜਿਹੜਾ ਉਹ ਚਲੇ ਜਾਂਦਾ। ਪੰਜਾਬ ਸਿਰ ਸਾਰੇ ਚੜ੍ਹੇ ਕਰਜ਼ੇ ਦਾ ਭਾਰ 2,24,000 ਕਰੋੜ ਰੁਪਈਏ ਤੱਕ ਪਹੁੰਚ ਜਾਣਾ ਜੀ, ਜਿਹੜਾ ਚਲੰਤ ਸਾਲ ਹੈ ਇਹਦੇ ਵਿੱਚ। ਔਰ ਜਿਹੜਾ ਬਜਟ ਪੇਸ਼ ਕੀਤਾ ਸੀ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਨੇ ਪਿਛਲਾ ਜਿਹੜਾ ਜੀ ਉਹਦੇ ਵਿੱਚ ਇਹ ਦਾਅਵਾ ਕੀਤਾ ਸੀਗਾ ਕਿ ਦਹਾਕਿਆਂ ਤੋਂ ਬਾਅਦ ਪੰਜਾਬ ਪਹਿਲੀ ਵਾਰੀ ਬਿਨਾਂ ਘਾਟੇ ਵਾਲਾ ਬਜਟ ਪੇਸ਼ ਕਰਨ ਜਿਹੜਾ ਜੀ ਉਹ ਜਾ ਰਿਹਾ। ਹੁਣ ਜਿਹੜਾ ਸੂਤਰ ਨੇ ਉਹਨਾਂ ਦੇ ਮੁਤਾਬਕ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਜਿਹੜਾ ਕਰੋਨਾ ਵਾਇਰਸ ਕਰਕੇ ਜਿਹੜੀ ਸਥਿਤੀ ਆ ਉਹ ਬੇਹੱਦ ਗੰਭੀਰ ਹੋਣ ਲੱਗ ਪਈ ਆ। 3 ਸਾਲ ਮੁਕੰਮਲ ਕਰਨ ਤੋਂ ਬਾਅਦ ਚੌਥੇ ਸਾਲ ਦੇ ਵਿੱਚ ਪੈਰ ਧਰਨ ਤੋਂ ਬਾਅਦ ਮਾਲੀ ਹਾਲਤ ਜਿਹੜੀ ਆ ਜੀ ਉਹਦਾ ਜਲੂਸ ਨਿਕਲ ਜੂਗਾ ਆਉਂਦੇ ਦਿਨਾਂ ਦੇ ਦੌਰਾਨ। ਔਰ ਵਿੱਤੀ ਸੱਟ ਵੱਜਣ ਕਰਕੇ ਵੱਡਾ ਖਦਸ਼ਾ ਜਿਹੜਾ ਜੀ ਖੜਾ ਹੋ ਗਿਆ ਕਿ ਚੱਲੂਗਾ ਕਿਵੇਂ। ਲੋਕਡਾਊਨ ਤੇ ਕਰਫਿਊ ਤੋਂ ਬਾਅਦ ਸਮੁੱਚਾ ਕਾਰੋਬਾਰ ਬਾਜ਼ਾਰ ਬੰਦ ਹੋਣ ਕਰਕੇ ਸਰਕਾਰ ਨੂੰ ਰੋਜ਼ 150 ਕਰੋੜ ਰੁਪਈਏ ਦੇ ਕਰੀਬ ਮਾਲੀ ਘਾਟਾ ਪੈ ਰਿਹਾ। ਵਿੱਤ ਵਿਭਾਗ ਨੂੰ ਕਰੋਨਾ ਵਾਇਰਸ ਕਰਕੇ ਪੈਦਾ ਹੋਈਆਂ ਆਫਤਾਂ ਦੇ ਨਾਲ ਸਿੱਝਣ ਦੇ ਵਾਸਤੇ 500 ਕਰੋੜ ਰੁਪਈਏ ਤੋਂ ਵੱਧ ਦਾ ਤੁਰੰਤ ਖਰਚਾ ਜਿਹੜਾ ਜੀ ਉਹ ਖੜਾ ਹੋ ਗਿਆ। ਔਰ ਇਹ ਚੁਣੌਤੀਆਂ ਬਹੁਤ ਵੱਡੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਸਾਹਮਣੇ ਆ ਗਈਆਂ ਨੇ। ਇਹ ਵੀ ਕਿਹਾ ਜਾ ਰਿਹਾ ਇਹਦਾ ਅਸਰ ਲੰਬਾ ਚੱਲੂਗਾ ਔਰ ਪੰਜਾਬ ਦੇ ਅਰਥਚਾਰੇ ਦੀ ਸਥਿਤੀ ਜਿਹੜੀ ਹੈ ਜੀ ਉਹ ਕੰਪਲੀਟ ਹਿਲਾ ਕੇ ਰੱਖ ਦੂਗਾ ਇਹ ਸਾਰਾ ਕੁਛ। ਹਾਲ ਦੀ ਘੜੀ ਦਿਹਾੜੀਦਾਰ ਮਜ਼ਦੂਰਾਂ ਲਈ ਖੁਰਾਕ ਵਗੈਰਾ ਦਾ ਪ੍ਰਬੰਧ ਕਰਨਾ ਪੈ ਰਿਹਾ। ਜੇ ਇਹ ਸੰਕਟ ਲੰਮਾ ਚੱਲਦਾ ਤਾਂ ਸਰਕਾਰ ਤੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਦਬਾਅ ਜਿਹੜਾ ਜੀ ਉਹ ਰਹੂਗਾ। ਹਾਲਾਂਕਿ ਸਰਕਾਰ ਨੇ ਅਜੇ ਤੱਕ ਕੋਈ ਵੱਡੀ ਰਾਸ਼ੀ ਜਿਹੜੀ ਜਾਰੀ ਨਹੀਂ ਕੀਤੀ, ਪਰ ਜੇ ਮੌਜੂਦਾ ਸਥਿਤੀ ਚੱਲਦੀ ਰਹਿੰਦੀ ਹੈ ਜਿਹੜਾ ਜੀ ਇਹ ਜਾਰੀ ਕਰਨੀ ਪੈ ਸਕਦੀ ਹੈ। ਪੰਜਾਬ ਸਰਕਾਰ ਨੇ ਇਸ ਵੇਲੇ ਕੇਂਦਰ ਤੋਂ ਵੈਟ ਦਾ ਮੁਆਵਜ਼ਾ ਤੇ ਪੁਰਾਣੇ ਬਕਾਏ ਦੇ ਰੂਪ ਦੇ ਵਿੱਚ 4700 ਕਰੋੜ ਰੁਪਈਏ ਲੈ ਰਹੇ ਆ ਔਰ ਇਹ ਆਖਿਆ ਗਿਆ ਕੇਂਦਰ ਦੀ ਸਰਕਾਰ ਨੂੰ ਕਿ ਪੈਸੇ ਦਿਓ ਨਹੀਂ ਤਾਂ ਮਾਰੇ ਚੱਲੇ ਅਸੀਂ। ਉਧਰ ਪਾਵਰਕਾਮ ਜਿਹੜਾ ਜੀ ਉਹਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਮਾਰਚ ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਜੀ ਉਹਦੇ ਵਿੱਚ ਕਟੌਤੀ ਕਰ ਲਈ ਹੈ। 40% ਘੱਟ ਤਨਖਾਹ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਹ ਫੈਸਲਾ ਫੌਰੀ ਤੌਰ ਦੇ ਉੱਤੇ
ਲਾਗੂ ਜਿਹੜਾ ਜੀ ਹੋ ਗਿਆ। ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਇਹਦੇ ਖਿਲਾਫ ਜ਼ਰੂਰੀ ਸੇਵਾਵਾਂ ਦੇ ਬਾਈਕਾਟ ਦੀ ਚੇਤਾਵਨੀ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਇਹ ਕਿਹਾ ਕਿ ਲੋਕਡਾਊਨ ਕਰਕੇ ਜਿਹੜੀ ਵਿਸ਼ਵ ਵਿਆਪੀ ਮੰਦੀ ਆ ਉਹਦਾ ਅਸਰ ਪਾਵਰਕਾਮ ਦੇ ਉੱਤੇ ਵੀ ਜਿਹੜਾ ਜੀ ਉਹ ਪੈ ਰਿਹਾ। ਜਿਹੜੇ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਨੇ ਉਹਨੇ ਇਹ ਗੱਲ ਕਹੀ ਆ ਕਿ ਮਾਲੀਆ ਰੁਕ ਗਿਆ ਤੇ ਬਕਾਏ ਜਿਹੜੇ ਤਨਖਾਹ ਜਿਹੜੇ ਨੇ ਜੀ ਉਹ 20 ਅਪ੍ਰੈਲ ਤੋਂ ਬਾਅਦ ਇਹ ਜਾਰੀ ਕਰ ਦਿੱਤੀ ਜਾਊਗੀ। ਪਰ ਜਿਹੜੇ ਮੁਲਾਜ਼ਮ ਨੇ ਉਹ ਇਹ ਕਹਿੰਦੇ ਨੇ ਕਿ ਪਹਿਲਾਂ ਹੀ ਉਹ ਮੁਸ਼ਕਲ ਸਥਿਤੀ ਦੇ ਵਿੱਚੋਂ ਲੰਘ ਰਹੇ ਆ ਤੇ ਤਨਖਾਹ ਦੀ ਇਹ ਕਟੌਤੀ ਉਹ ਕਿਵੇਂ ਕਰ ਸਕਦੇ ਆ। ਜੀ ਜੀ ਕਿ ਗੱਲ ਕਰਦੇ ਆ ਜਦੋਂ ਇਲੈਕਸ਼ਨਾਂ ਹੁੰਦੀਆਂ ਆ, ਕਦੀ ਗਰੀਬਾਂ ਰੋਟੀ ਖਾਣ ਚੱਲ ਗਏ, ਕਦੀ ਫੋਟੋ ਖਿਚਾ ਲਈਆਂ, ਕਦੀ ਕੁਛ ਹੋ ਗਿਆ, ਕੀ ਉਹਨਾਂ ਨੇ ਉਹਨਾਂ ਦੀ ਬਾਂਹ ਫੜੀ ਆ? ਪੁੱਛਣ ਗਏ ਵੀ ਉਹਨਾਂ ਦੇ ਘਰਾਂ 'ਚ? ਨਹੀਂ ਜੀ, ਇਹ ਲੋਕ ਤਾਂ ਸਿਰਫ ਵੋਟਾਂ ਵੇਲੇ ਵੋਟਾਂ ਤੋਂ ਪਹਿਲਾਂ ਹੀ ਲੱਭਦੇ ਆ। ਬਾਰ-ਬਾਰ ਲੋਕ ਠੱਗੇ ਜਾਂਦੇ ਆ ਜੀ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਲੋਕਾਂ ਨੂੰ ਸਾਰਾ ਕੁਝ ਭੁੱਲ ਭੁਲਾ ਜਾਂਦਾ ਜੀ। ਉਹ ਫਿਰ ਇਹਨਾਂ ਲੋਕਾਂ ਦੇ ਪਿੱਛੇ ਜਿੰਦਾਬਾਦ ਮੁਰਦਾਬਾਦ ਕਰਦੇ ਆਪਣੀ ਸੰਘ ਪਾੜ ਲੈਂਦੇ ਆ। ਜਿਨ੍ਹਾਂ ਗਰੀਬਾਂ ਦੇ ਘਰਾਂ ਦੇ ਵਿੱਚ ਵੋਟਾਂ ਦੇ ਵੇਲੇ ਰਾਜਾ ਵੜਿੰਗ ਨੇ ਰਾਤਾਂ ਕੱਟੀਆਂ ਸੀਗੀਆਂ, ਯਾਦ ਹੋਣਾ, ਉੱਥੇ ਜਾ ਕੇ ਸੁੱਤਾ ਸੀ, ਭੁੰਜੇ ਬਹਿ ਕੇ ਖਾਂਦਾ ਸੀ ਚੁੱਲ੍ਹੇ ਤੋਂ ਲਹਿੰਦੀ ਰੋਟੀ। ਉਹ ਪਰਿਵਾਰ ਜਿਹੜਾ ਜੀ ਰਾਸ਼ਨ ਦੀ ਉਡੀਕ ਕਰ ਰਿਹਾ। ਲੋਕ ਸਭਾ ਚੋਣਾਂ ਦੇ ਮੌਕੇ ਰਾਜਾ ਵੜਿੰਗ ਬਤੌਰ ਕਾਂਗਰਸੀ ਉਮੀਦਵਾਰ ਗਰੀਬਾਂ ਦਾ ਮਸੀਹਾ ਬਣ ਕੇ ਇਹਨਾਂ ਘਰਾਂ ਦੇ ਵਿੱਚ ਜਾ ਕੇ ਸੁੱਤਾ ਸੀ। ਗਰੀਬਾਂ ਦੇ ਚੁੱਲ੍ਹੇ ਤੇ ਲੱਥੀ ਰੋਟੀ ਵੀ ਉਹਨੇ ਖਾਧੀ ਸੀ, ਇਹ ਦੱਸਣ ਦੇ ਵਾਸਤੇ ਕਿ ਉਹ ਤਾਂ ਆਮ ਲੋਕਾਂ ਦੇ ਨਾਲ ਵਿਚਰਦਾ ਤੇ ਉਹਨਾਂ ਦਾ ਉਹ ਮਸੀਹਾ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਹੋਰੀ ਚੋਣਾਂ ਤੋਂ ਪਹਿਲਾਂ ਪੀੜਤ ਘਰਾਂ ਦੇ ਘਰ ਪਹੁੰਚੇ ਸੀਗੇ। ਇਹ ਸਾਰੇ ਦੇ ਸਾਰੇ ਇਸ ਵੇਲੇ ਹਵਾ ਦੇ ਵਿੱਚ ਲਟਕੇ ਹੋਏ ਆ ਜੀ। ਬਠਿੰਡਾ ਦੇ ਬੰਗੀ ਨਗਰ ਦੇ ਵਿੱਚ ਝੁੱਗੀ ਝੌਪੜੀ ਵਾਲੇ ਵੱਡੀ ਗਿਣਤੀ 'ਚ ਹੈਗੇ ਨੇ। ਰਾਜਾ ਵੜਿੰਗ ਨੇ ਇੱਥੇ ਇੱਕ ਵਿਅਕਤੀ ਜਿਹੜਾ ਸਨੀ ਹੈ ਉਹਦੇ ਝੁੱਗੀ ਦੇ ਵਿੱਚ ਰਾਤ ਕੱਟੀ ਸੀ। ਸਿਆਸੀ ਤੌਰ ਦੇ ਉੱਤੇ ਚਰਚਾ ਵੀ ਹੋਇਆ। ਢੋਲ ਵਜਾ ਕੇ ਕਮਾਉਣ ਵਾਲਾ ਸਨੀ ਕਹਿੰਦਾ ਕਿ ਉਦੋਂ ਸਪੈਸ਼ਲ ਮੰਜਾ ਤੇ ਕੂਲਰ ਦਾ ਪ੍ਰਬੰਧ ਵੀ ਕੀਤਾ ਸੀ ਤੇ ਪੂਰੀ ਰਾਤ ਜਾਗ ਕੇ ਉਹਨੇ ਪਹਿਰਾ ਦਿੱਤਾ ਸੀ ਤਾਂ ਕਿ ਉਹਦੇ ਘਰੇ ਆਇਆ ਖਾਸ ਮਹਿਮਾਨ ਜਿਹੜਾ ਉਹਨੂੰ ਕੋਈ ਮੁਸ਼ਕਲ ਨਾ ਪੇਸ਼ ਆਵੇ। ਉਹਨੇ ਇਹ ਮੰਗ ਉਦੋਂ ਰੱਖੀ ਸੀ ਕਿ ਉਹਨੂੰ ਮਕਾਨ ਦੇ ਵਾਸਤੇ ਜਗ੍ਹਾ ਦਿੱਤੀ ਜਾਵੇ ਤੇ ਕੋਈ ਕੰਮ ਜਿਹੜਾ ਉਹਨੂੰ ਦਵਾ ਦਿੱਤਾ ਜਾਵੇ। ਹੁਣ ਸਨੀ ਕਹਿੰਦਾ ਕਿ ਚੋਣਾਂ ਦੇ ਮੌਕੇ ਝੁੱਗੀ ਕੋਲੇ ਨਲਕਾ ਤਾਂ ਲੱਗ ਗਿਆ ਪਰ ਬਾਕੀ ਹੋਰ ਕੋਈ ਵਾਅਦਾ ਪੂਰਾ ਨਹੀਂ ਹੋਇਆ। ਇਹ ਝੁੱਗੀ ਦੇ ਵਿੱਚ ਰਹਿੰਦਾ ਸਨੀ ਕਹਿੰਦਾ ਕਿ 3 ਦਿਨਾਂ ਤੋਂ ਉਹ ਗੁਰਦੁਆਰੇ ਚੋਂ ਲੰਗਰ ਲਿਆ ਕੇ ਆਪਣੇ ਭੋਰਾ ਜਵਾਕਾਂ ਨੂੰ ਖਵਾ ਰਿਹਾ। ਕੰਮ ਵੀ ਬੰਦ ਪਿਆ। ਢੋਲ ਕਿਹਨੇ ਵਜਾਉਣਾ ਇਹਨਾਂ ਦਿਨਾਂ 'ਚ? ਕਿਸੇ ਨੇ ਬਾਤ ਤੱਕ ਨਹੀਂ ਪੁੱਛੀ। ਰਾਸ਼ਨ ਦੇਣਾ ਤਾਂ ਦੂਰ ਦੀ ਗੱਲ ਹੈ। ਉਹ ਕਹਿੰਦਾ ਹੈ ਕਿ ਉਹਦੇ ਬੱਚਿਆਂ ਤੋਂ ਭੁੱਖ ਨਹੀਂ ਕੱਟੀ ਜਾਂਦੀ, ਉਹ ਰਾਤ ਨੂੰ ਰੋਣ ਲੱਗ ਪੈਂਦੇ ਆ। ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਪਿੰਡ ਬਾਦਲ ਦੇ ਗਰੀਬ ਪਰਿਵਾਰ ਦੇ ਵਿੱਚ ਰਾਤ ਕੱਟ ਕੇ ਸ਼ੁਰੂ ਕੀਤੀ ਸੀ। ਉੱਥੇ ਰੋਟੀ ਵੀ ਉਹਨੇ ਖਾਧੀ ਸੀ। ਮਾਲਵੇ ਜਿਨ੍ਹਾਂ ਪਰਿਵਾਰਾਂ ਦੇ ਕੋਲੇ ਰਾਸ਼ਨ ਵਗੈਰਾ ਨਹੀਂ ਪਹੁੰਚਾ ਉਹਨਾਂ ਦੇ ਵਿੱਚੋਂ ਇਹ ਪਰਿਵਾਰ ਵੀ ਇਹਦੇ ਵਿੱਚ ਜਿਹੜਾ ਜੀ ਸ਼ਾਮਲ ਹੈ ਇਸ ਪਿੰਡ ਦਾ ਜੀ। ਰਾਜਾ ਵੜਿੰਗ ਜਿਹੜਾ ਜੀ ਹੁਣ ਨਾ ਤਾਂ ਕੋਈ ਕਿਸੇ ਦੇ ਜਿਹੜੇ ਫੋਨ ਦਾ ਜਵਾਬ ਦੇ ਰਿਹਾ, ਨਾ ਕੋਈ ਇਹਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਦੇ ਰਿਹਾ। ਜਦੋਂ ਪਿੰਡ ਭਗਵਾਨਗੜ੍ਹ ਦਾ ਕਿਸਾਨ ਜਗਦੇਵ ਸਿੰਘ ਖੁਦਕੁਸ਼ੀ ਕਰ ਗਿਆ ਸੀ ਤਾਂ ਉਦੋਂ ਹਾਂ ਦਾ ਨਾਅਰਾ ਮਾਰਨ ਦੇ ਵਾਸਤੇ ਕਿਸਾਨ ਦੇ ਘਰੇ ਕਾਂਗਰਸ ਦੇ ਉਦੋਂ ਦੇ ਪ੍ਰਧਾਨ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਹੋਰੀ 6 ਨਵੰਬਰ 2015 ਨੂੰ ਪਹੁੰਚੇ ਸੀ। ਚਿੱਟੀ ਮੱਖੀ ਦੇ ਹੱਲੇ ਕਰਕੇ ਖਰਾਬ ਹੋਈ ਫਸਲ ਵੇਖ ਕੇ ਜਗਦੇਵ ਸਿੰਘ ਨੇ ਖੁਦਕੁਸ਼ੀ ਕਰ ਲਈ। ਅੱਜ ਕਰੋਨਾ ਦੇ ਕਰਫਿਊ ਕਰਕੇ ਇਹ ਪਰਿਵਾਰ ਬਹੁਤ ਬੁਰੇ ਦੌਰ ਦੇ ਵਿੱਚੋਂ ਲੰਘ ਰਿਹਾ। ਕੋਈ ਉਹਨਾਂ ਦਾ ਸਾਰ ਲੈਣ ਵਾਲਾ ਜਿਹੜਾ ਜੀ ਉਹ ਨਹੀਂ ਗਾ। ਮ੍ਰਿਤਕ ਦਾ ਪੁੱਤ ਜਿਹੜਾ ਮਲਕੀਤ ਸਿੰਘ ਉਹ ਕਹਿੰਦਾ ਕਿ ਉਦੋਂ ਆਗੂਆਂ ਨੇ ਕਿਹਾ ਸੀ ਫਿਕਰ ਨਾ ਕਰੋ, ਸਾਰਾ ਕਰਜ਼ਾ ਮਾਫ ਕਰ ਦਿਆਂਗੇ, 1 ਜੀ ਨੂੰ ਸਰਕਾਰੀ ਨੌਕਰੀ ਤੇ ਪੋਤਰੇ ਦੀ ਸਕੂਲ ਦੀ ਫੀਸ ਵੀ ਮਾਫ ਕਰਾਂਗੇ। ਉਹ ਕਹਿੰਦਾ ਕਰਜ਼ਾ 5.5 ਲੱਖ ਦਾ ਅੱਜ ਵੀ ਖੜਾ ਉਹਦੇ ਸਿਰ ਤੇ। 1.5 ਏਕੜ ਜ਼ਮੀਨ ਪਹਿਲਾਂ ਕਰਜ਼ਾ ਉਤਾਰਨ ਦੇ ਵਾਸਤੇ ਵੇਚਣੀ ਪਈ ਆ। ਉਹ ਕਹਿੰਦਾ ਸਰਕਾਰੀ ਤਾਂ ਛੱਡੋ, ਪ੍ਰਾਈਵੇਟ ਨੌਕਰੀ ਵੀ ਨਹੀਂ ਦਿੱਤੀ। ਕਰਫਿਊ ਕਰਕੇ ਖੇਤੀ ਦੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਆ। ਕਾਂਗਰਸੀ ਆਗੂ ਨੇ ਮੁੜ ਕੇ ਬਾਤ ਨਹੀਂ ਪੁੱਛੀ। ਕੈਪਟਨ ਅਮਰਿੰਦਰ ਸਿੰਘ ਨੇ 12 ਅਗਸਤ 2017 ਨੂੰ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਕਿਸਾਨ ਮਲਕੀਤ ਸਿੰਘ ਦੇ ਘਰ ਗਏ ਸੀ, ਜਿਹਨੇ ਚਿੱਟੀ ਮੱਖੀ ਦੇ ਹਮਲੇ ਪਿੱਛੋਂ ਖੜੀ ਫਸਲ ਵਾਹਣੀ ਸ਼ੁਰੂ ਕਰਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਫਿਕਰ ਨਾ ਕਰੋ, ਮੁਆਵਜ਼ੇ ਦੇ ਬਾਰੇ ਫੈਸਲਾ ਉਹ ਲੈਣਗੇ। 2.25 ਲੱਖ ਰੁਪਏ ਦੀ ਫਸਲ ਉਹਦੀ ਖਰਾਬ ਹੋਈ ਸੀ। ਮਲਕੀਤ ਸਿੰਘ ਕਹਿੰਦਾ ਮੁੜ ਕੇ ਕੋਈ ਨਹੀਂ ਆਇਆ, ਨਾ ਇਹ ਪੁੱਛਿਆ ਕਿੰਨੇ ਦੀ ਫਸਲ ਖਰਾਬ ਹੋਈ ਤੇ ਨਾ ਕਿਸੇ ਸਰਕਾਰ ਨੇ ਢੇਲਾ ਦਿੱਤਾ। ਅੱਜ ਇਹ ਲੋਕ
ਫਾਕੇ ਕੱਟਣ ਦੇ ਵਾਸਤੇ ਮਜਬੂਰ ਨੇ। ਪਰ ਵੇਖ ਲੈਣਾ ਜਦੋਂ ਚੋਣਾਂ ਆਉਣਗੀਆਂ, ਇਹ ਲੋਕ ਝੰਡੇ ਤੇ ਝੰਡਿਆਂ 'ਚ ਪਾਏ ਹੋਏ ਡੰਡੇ ਲੈ ਕੇ ਆਪਣੇ ਸੰਘ ਪਾੜਨ ਤੱਕ ਜਾਣਗੇ, ਇਹਨਾਂ ਨੇਤਾਵਾਂ ਦੇ ਜਿੰਦਾਬਾਦ ਮੁਰਦਾਬਾਦ ਕਰਨ ਲਈ। ਬਿਲਕੁਲ ਜੀ ਬਿਲਕੁਲ। ਵੋਟਾਂ ਵੀ ਪੈਣਗੀਆਂ ਜੀ। ਤੇ ਅੱਗੇ ਗੱਲ ਸੁਣੀ ਜਾ ਰਹੀ ਆ, ਅਫਵਾਹਾਂ ਫੈਲ ਰਹੀਆਂ ਆ, ਜਾਂ ਇਹ ਸੱਚ ਆ ਕਿ ਕੇਂਦਰ ਸਰਕਾਰ ਵੱਲੋਂ ਮੀਡੀਆ ਦੇ ਉੱਤੇ ਪਾਬੰਦੀਆਂ ਲਾਉਣ ਦੀਆਂ ਤਿਆਰੀਆਂ? ਐਕਚੁਅਲੀ ਜੀ ਇਹ ਜਿਹੜਾ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਸੁਣਵਾਈ ਸੀਗੀ, ਪ੍ਰਵਾਸੀ ਮਜ਼ਦੂਰਾਂ 'ਚ ਹਫੜਾ ਦਫੜੀ ਫੈਲਾਉਣ ਲਈ ਜਿਹੜੀ ਸਰਕਾਰ ਹੈ ਕੇਂਦਰ ਦੀ, ਉਹਦੇ ਵੱਲੋਂ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਸੁਪਰੀਮ ਕੋਰਟ ਦਿੱਤੀ ਗਈ ਦਲੀਲ ਦੇ ਉੱਤੇ ਜਿਹੜੀ ਐਡੀਟਰਸ ਗਿਲਡਸ ਆਫ ਇੰਡੀਆ, ਪੱਤਰਕਾਰਾਂ ਦੀ ਵੱਡੀ ਜਥੇਬੰਦੀ ਆ, ਉਹਨੇ ਵੱਡੀ ਨਾਰਾਜ਼ਗੀ ਜਤਾਈ ਹੈ। ਉਹਨੇ ਇਹ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਖਬਰਾਂ ਨਸ਼ਰ ਕਰਨ ਦੇ ਅਮਲ ਦੇ ਵਿੱਚ ਰੁਕਾਵਟਾਂ ਜਿਹੜੀਆਂ ਜੀ ਉਹ ਪੈਦਾ ਹੋ ਸਕਦੀਆਂ ਨੇ। ਗਿਲਡ ਨੇ ਇਹ ਗੱਲ ਜਿਹੜੀ ਕਹੀ ਆ ਕਿ ਸੰਕਟ ਦੇ ਮੌਜੂਦਾ ਸਮੇਂ ਦੇ ਵਿੱਚ ਮੀਡੀਆ ਤੇ ਉਂਗਲ ਉਠਾਉਣਾ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਕਮਜ਼ੋਰ ਕਰਨ ਦੀ ਇੱਕ ਖਤਰਨਾਕ ਚਾਲ ਹੈ। ਗਿਲਡ ਜਿਹੜੀ ਹੈ ਜੀ ਉਹਨੇ ਇਹ ਗੱਲ ਜਿਹੜੀ ਕਹੀ ਹੈ, ਜਿਹੜੀ ਇੱਥੇ ਸੁਪਰੀਮ ਕੋਰਟ ਦੇ ਵਿੱਚ ਲਾਇਆ ਗਿਆ ਜਿਹੜਾ ਜੀ ਉਸ ਮਾਮਲੇ ਦੇ ਉੱਤੇ, ਕਿ ਸਰਕਾਰ ਦੀਆਂ ਦਲੀਲਾਂ ਕਰਕੇ ਸੁਪਰੀਮ ਕੋਰਟ ਨੇ ਮੀਡੀਆ ਨੂੰ ਹਦਾਇਤ ਕੀਤੀ ਕਿ ਉਹ ਕਰੋਨਾ ਵਾਇਰਸ ਮਹਾਮਾਰੀ ਨਾਲ ਸੰਬੰਧਿਤ ਖਬਰਾਂ ਸਰਕਾਰੀ ਹਵਾਲਿਆਂ ਦੇ ਨਾਲ ਹੀ ਪ੍ਰਕਾਸ਼ਿਤ ਕਰਨ ਦੀ, ਮਤਲਬ ਕਿ ਇਹਦੇ ਉੱਤੇ ਵੀ ਜਿਹੜੀ ਉਹ ਪਾਬੰਦੀ ਇੱਕ ਕਿਸਮ ਦੀ ਲਾਤੀ। ਗਿਲਡ ਨੇ ਇਹ ਗੱਲ ਕਹੀ ਆ ਕਿ ਉਹ ਅਦਾਲਤ ਦਾ ਸਨਮਾਨ ਕਰਦੇ ਆ, ਪਰ ਇਹ ਸਲਾਹ ਗੈਰ ਲੋੜੀਂਦੀ ਹੈ। ਐਡੀਟਰ ਗਿਲਡ ਨੇ ਕਿਹਾ ਕਿ ਦੁਨੀਆ 'ਚ ਮਹਾਮਾਰੀ ਦੇ ਨਾਲ ਲੜ ਰਹੀ ਕੋਈ ਵੀ ਜਮਹੂਰੀਅਤ ਆਪਣੇ ਮੀਡੀਆ ਦਾ ਗਲ ਨਹੀਂ ਘੁੱਟ ਰਹੀ। ਜਿਹੜੀ ਇੱਕ ਜਿਹੜਾ ਵੈਬ ਦੇ ਉੱਤੇ ਜਿਹੜਾ ਜੀ ਚੱਲਦਾ ਪਰਚਾ ਪ੍ਰਸਿੱਧ ਦੀ ਵਾਇਰ ਦੇ ਮੁੱਖ ਸੰਪਾਦਕ ਦੇ ਖਿਲਾਫ FIR ਦਰਜ ਕਰਨ ਦੀ ਨਿੰਦਿਆ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਇਹਦੇ ਤੇ FIR ਦਰਜ ਕਰਨਾ ਧਮਕਾਉਣ ਦੀ ਕਾਰਵਾਈ ਹੈ, ਕਿਉਂਕਿ ਦੀ ਵਾਇਰ ਇਸ ਤਰ੍ਹਾਂ ਦਾ ਇੱਕ ਪੋਰਟਲ ਹੈ, ਵੈਬ ਪੋਰਟਲ ਹੈ, ਜਿਹੜਾ ਕਿ ਸਰਕਾਰ ਦੀਆਂ ਨਲਾਇਕੀਆਂ ਨੂੰ ਅਕਸਰ ਵੱਡੇ ਪੱਧਰ ਦੇ ਉੱਤੇ ਉਜਾਗਰ ਕਰਦਾ। ਗਿਲਡ ਨੇ ਇਹ ਵੀ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਵੱਡੇ ਪੱਧਰ ਦੇ ਉੱਤੇ ਹਿਜਰਤ ਲਈ ਮੀਡੀਆ ਕਿਵੇਂ ਦੋਸ਼ੀ ਹੈ ਜੀ, ਔਰ ਇਹਦੇ ਨਾਲ ਗਲਤ ਸੁਨੇਹਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਕਿ ਮੀਡੀਆ ਨੇ ਉਕਸਾ ਕੇ ਉਹਨਾਂ ਨੂੰ ਸੜਕਾਂ ਦੇ ਉੱਤੇ ਤੋਰਿਆ। ਬਿਆਨ ਦੇ ਵਿੱਚ ਗਿਲਡ ਕਹਿੰਦਾ ਹੈ ਕਿ ਮੀਡੀਆ ਜ਼ਿੰਮੇਵਾਰ, ਆਜ਼ਾਦ ਤੇ ਨਿਰਪੱਖ ਹੋਣਾ ਚਾਹੀਦਾ ਹੈ, ਪਰ ਕਿਸੇ ਤਰ੍ਹਾਂ ਦੇ ਦਖਲ ਦੇ ਨਾਲ ਨਿਸ਼ਾਨਿਆਂ ਨੂੰ ਹਾਸਲ ਕਰਨ ਦੇ ਵਿੱਚ ਨਾਕਾਮੀ ਮਿਲਦੀ ਹੈ। ਫਰਜ਼ੀ ਖਬਰਾਂ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਫੈਲੀ ਹਫੜਾ ਦਫੜੀ ਦਾ ਗੰਭੀਰ ਨੋਟਿਸ ਲੈਂਦਿਆਂ ਹੋਇਆ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਪ੍ਰਿੰਟ, ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਤੋਂ ਆਸ ਕਰਦੇ ਆ ਕੋਈ ਜ਼ਿੰਮੇਵਾਰੀ ਭਾਵਨਾ ਬਹਾਲ ਰੱਖਣਗੇ ਤੇ ਯਕੀਨੀ ਬਣਾਉਣਗੇ ਕਿ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਅਪੁਸ਼ਟ ਖਬਰਾਂ ਜਿਹੜੀਆਂ ਨਸ਼ਰ ਨਹੀਂ ਕਰਨਗੇ। ਮਤਲਬ ਇਹ ਕਿ ਅਪੁਸ਼ਟ ਖਬਰਾਂ ਤੋਂ ਇਹ ਆ ਕਿ ਜਿਹਦੇ ਉੱਤੇ ਸਰਕਾਰ ਦੀ ਮੋਹਰ ਨਹੀਂ ਲੱਗੀ। ਹੁਣ ਇੱਕ ਗੱਲ ਜਿਹੜੀ ਜੀ ਵੱਡੇ ਪੱਧਰ ਦੇ ਉੱਤੇ ਆਉਂਦੀ ਹੈ ਨਾ, ਜਿਹਦਾ ਆਪਾਂ ਅਕਸਰ ਜਿਹੜਾ ਜੀ ਉਹ ਜ਼ਿਕਰ ਕਰਦੇ ਆ ਕਿ ਅੱਜ ਜੇ ਗੱਲ ਇਹ ਕਰਨੀ ਹੋਵੇ ਕਿ ਜੀ ਕਿੰਨੇ ਕੇਸ ਨੇ, ਸਰਕਾਰ ਕਿੰਨੇ ਜਿਹੜੇ ਉਹ ਕਹਿੰਦੀ ਆ। ਹੁਣ ਪ੍ਰੋਬਲਮ ਇਹ ਹੈ ਕਿ ਜਦੋਂ ਵੀ ਜਿੰਨੇ ਜਿੱਦੇ ਉਹਦਾ ਸਾਰਾ ਕੁਝ ਚੱਲ ਰਿਹਾ, ਜਿੰਨੀ ਕਰਦਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਸਰਕਾਰੀ ਪੁਸ਼ਟੀ ਆ ਕਹਿੰਦੀ ਆ, ਜਿਹੜੀ ਟੈਲੀ ਚੱਲ ਰਹੀ ਆ ਉਹ ਆ ਕਹਿੰਦੀ ਆ। ਹੁਣ ਜਿਹੜਾ COVID-19 India.org ਆ, ਜੇ ਉਹਦੇ ਉੱਤੇ ਤੁਸੀਂ ਕੋਈ ਵੀ ਉਹਨੂੰ ਦੇਖ ਸਕਦਾ ਜੀ, ਤਾਂ ਓਪਨ ਹੈ, ਉਹਦੇ ਉੱਤੇ ਜਿਹੜੀ ਚੱਲ ਰਹੀ ਟੈਲੀ ਆ, ਹੁਣ ਸਰਕਾਰ ਜਾਂ ਤਾਂ ਉਹਨੂੰ ਬੰਦ ਕਰ ਦੇ ਕਿ ਉਹ ਕਿਉਂ ਜਿਹੜਾ ਦੱਸ ਰਹੀ ਹੈ, ਜਾਂ ਜਿਹੜਾ ਵਰਲਡੋਮੀਟਰ ਚੱਲ ਰਿਹਾ ਉਹਦੇ ਵਿੱਚ ਭਾਰਤ ਦੇ ਜਿਹੜੇ ਜੀ ਉਹ ਅੰਕੜੇ ਕਿੰਨੇ ਦਿੱਤੇ ਜਾ ਰਹੇ ਆ। ਕਿ ਇਹਨਾਂ ਗੱਲਾਂ ਨੂੰ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਜਿਹੜਾ ਜੀ ਇਹ ਕਹਿ ਦਿੱਤਾ ਜਾਵੇ ਕਿ ਹਾਂ ਜਿਹੜਾ ਜੀ ਇੰਨੇ ਨੇ 6 ਅਖਬਾਰਾਂ ਮੂਹਰੇ ਪਈਆਂ ਨੇ ਜੀ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ ਜੀ। ਸਾਰਿਆਂ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਜੀ ਉਹ ਗਿਣਤੀਆਂ ਮਿਣਤੀਆਂ ਨੇ, ਉਹਦੇ ਵਿੱਚ ਜਿਹਨੇ ਜਿੱਥੋਂ ਲਈ ਉੱਥੋਂ ਜਿਹੜਾ ਜੀ ਉਹ ਚੱਕ ਲਈ। ਹੁਣ ਪ੍ਰੋਬਲਮ ਇਹ ਹੈ ਕਿ ਜਿਹੜੀ ਜਿੱਥੋਂ ਇਹ ਟੈਲੀ ਜਿਹੜੀ ਆ ਰਹੀ ਹੈ, ਜਿਹੜੀ ਹਰ ਕੋਈ ਜਿਹੜਾ ਜੀ, ਕਿਉਂਕਿ ਇਹ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਹੈ, ਕੋਈ ਵੀ ਜਿਹੜਾ ਨਿਊਜ਼ ਦੇ ਨਾਲ ਜੁੜਿਆ ਹੋਇਆ ਜਿਹੜਾ ਅਦਾਰਾ ਹੈ, ਚਾਹੇ ਮੀਡੀਆ ਅਦਾਰਾ, ਚਾਹੇ ਕੋਈ ਪੱਤਰਕਾਰ ਹੈ, ਉਹ ਕਿਵੇਂ ਚਾਹੂਗਾ ਕਿ ਇਸ ਮਾਮਲੇ ਦੇ ਵਿੱਚ ਉਹ ਪਛੜੇ। ਉਹ ਜਿਹੜੀ ਲੇਟੈਸਟ ਇਨਫੋਰਮੇਸ਼ਨ ਹੈ ਉਹ ਸਾਂਝੀ ਕਰਨੀ ਚਾਹੂਗਾ ਆਪਣੇ ਸਰੋਤਿਆਂ ਦੇ ਨਾਲ, ਆਪਣੇ ਦਰਸ਼ਕਾਂ ਦੇ ਨਾਲ, ਆਪਣੇ ਪਾਠਕਾਂ ਦੇ ਨਾਲ। ਤੇ ਉਹਦੇ ਵਾਸਤੇ ਉਹ ਵੱਖੋ ਵੱਖਰੇ ਜਿਹੜੇ ਅਦਾਰੇ ਨੇ, ਉਹ ਵੱਖੋ ਵੱਖਰੇ ਉਹਦੇ ਜਿਹੜੇ ਸੋਰਸ ਨੇ, ਉੱਥੋਂ ਉਹ ਜਿਹੜਾ ਲੇਟੈਸਟ ਹੈ ਉਹ ਚੀਜ਼ ਚੁੱਕੂਗਾ। ਤੇ ਜੇ ਟੈਲੀ ਜਿਹੜੀ ਆ ਲੇਟੈਸਟ ਉੱਥੋਂ ਚੁੱਕ ਕੇ ਤੁਸੀਂ ਕਰਦੇ ਤੇ ਗੁਨਾਹ ਕਿਵੇਂ ਹੋ ਸਕਦਾ ਹੈ ਜੀ? ਬਿਲਕੁਲ ਬਿਲਕੁਲ। ਬਸ ਨਹੀਂ ਚੱਲਦਾ ਪਹਿਲਾਂ, ਨਹੀਂ ਤਾਂ ਦੁਨੀਆ ਵਾਲਾ ਵੀ ਇਹ ਬੰਦ ਹੀ ਕਰਦਾ। ਤੇ ਅੱਗੇ ਭਾਈ ਨਿਰਮਲ ਸਿੰਘ ਖਾਲਸਾ ਦੇ ਨਾਲ ਦੇ ਨਜ਼ਦੀਕੀਆਂ ਦੀ ਜੇ ਗੱਲ ਕਰੀਏ ਤਾਂ 2 ਨੂੰ ਪੋਜ਼ਿਟਿਵ ਪਾਏ ਗਏ। ਬਿਲਕੁਲ ਜੀ। ਐਕਚੁਅਲੀ ਜਿਹੜੇ ਇਹ 2 ਨਮੂਨੇ ਨੇ ਇਹਨਾਂ ਦੇ ਲਏ ਗਏ ਸੀਗੇ 2 ਵਿਅਕਤੀਆਂ ਦੇ,
ਉਹਦੀ ਰਿਪੋਰਟ ਜਿਹੜੀ ਆ ਉਹ ਪੋਜ਼ਿਟਿਵ ਆਈ ਆ। ਔਰ ਅੰਮ੍ਰਿਤਸਰ ਦੇ ਵਿੱਚ ਜਿਹੜੇ ਫਿਰ ਵਾਇਰਸ ਤੋਂ ਪੀੜਤ ਨੇ ਉਹਨਾਂ ਦੀ ਗਿਣਤੀ ਵੀ ਜਿਹੜੀ ਇਹਦੇ ਨਾਲ ਵੱਧ ਗਈ ਆ। ਭਾਈ ਨਿਰਮਲ ਸਿੰਘ ਖਾਲਸਾ ਹੋਰਾਂ ਦੀ ਚਾਚੀ ਤੇ ਉਹਦੇ ਨਾਲ ਸੰਬੰਧਿਤ ਇੱਕ ਹੋਰ ਸਾਥੀ ਨੂੰ ਕਰੋਨਾ ਦੀ ਪੁਸ਼ਟੀ ਜਿਹੜੀ ਉਹ ਹੋਈ ਆ। ਇਹਨਾਂ ਦੀ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਈ ਆ। ਇਹਨਾਂ ਮਰੀਜ਼ ਦੇ ਸੰਪਰਕ ਦੇ ਵਿੱਚ ਜਿਹੜਾ ਜੀ ਉਹ ਆਏ ਸੀਗੇ। ਜਿਹੜੇ ਬਾਕੀ ਹੋਰ ਆਏ ਆ ਉਹਨਾਂ ਦੀ ਪੜਤਾਲ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਬਾਕੀ ਪਰਿਵਾਰਕ ਮੈਂਬਰਾਂ ਦੇ 5 ਦੀ ਰਿਪੋਰਟ ਨੈਗੇਟਿਵ ਆਈ ਆ। 3 ਰਿਸ਼ਤੇਦਾਰਾਂ ਦੀ ਰਿਪੋਰਟ ਦੇ ਨਤੀਜਿਆਂ ਦੀ ਉਡੀਕ ਅਜੇ ਜਿਹੜੀ ਉਹ ਕੀਤੀ ਜਾ ਰਹੀ ਆ। 11 ਜਾਣਿਆਂ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਜਿਹੜਾ ਉਹ ਲਿਆਂਦਾ ਗਿਆ। ਔਰ ਜਿੱਥੇ ਜਿਹੜੇ ਪਿੰਡਾਂ ਦੇ ਵਿੱਚ ਉਹ ਗਏ ਉੱਥੇ ਵੀ ਸਿਹਤ ਵਿਭਾਗ ਹੁਣ ਜਿਹੜਾ ਜੀ ਉਹ ਦਸਤਕ ਦੇ ਰਿਹਾ ਕਿ ਕਿੰਨਾ ਲੋਕਾਂ ਦੇ ਨਾਲ ਉਹ ਮਿਲੇ। ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ 88 ਲੋਕਾਂ ਦੀ ਅਜੇ ਵੀ ਭਾਲ ਹੈ। ਜਿੱਥੇ ਭਾਈ ਨਿਰਮਲ ਸਿੰਘ ਖਾਲਸਾ ਹੋਰੀ 19 ਮਾਰਚ ਨੂੰ ਇੱਕ ਕੀਰਤਨ ਕਰਨ ਦੇ ਵਾਸਤੇ ਗਏ ਸੀਗੇ। ਇੱਕ ਪ੍ਰਸਿੱਧ ਬਿਜ਼ਨਸਮੈਨ ਹੈ, ਉਹਦੇ ਮੁੰਡੇ ਦੇ ਰੋਕਾ ਜਿਹੜੀ ਦੀ ਉਹ ਸੈਰਾਮਨੀ ਸੀ, ਉੱਥੇ ਉਹਨਾਂ ਨੇ ਕੀਰਤਨ ਕੀਤਾ ਸੀ। ਕੋਈ 150 ਦੇ ਕਰੀਬ ਬੰਦਾ ਬੈਂਕਟ ਹਾਲ ਦੇ ਵਿੱਚ ਉੱਥੇ ਸ਼ਾਮਲ ਸੀਗਾ। 88 ਲੋਕਾਂ ਦੀ ਅਜੇ ਵੀ ਜਿਹੜੀ ਹੈ ਜੀ ਉਹ ਭਾਲ ਹੈ। ਔਰ ਇਹ ਕਿਹਾ ਜਾਂਦਾ ਹੈ ਕਿ ਕਿਉਂਕਿ ਪਹਿਲਾਂ ਕੁਝ ਖਬਰਾਂ ਇਹ ਵੀ ਆਈਆਂ ਸੀਗੀਆਂ ਕਿ ਜਿਹੜੇ ਭਾਈ ਨਿਰਮਲ ਸਿੰਘ ਖਾਲਸਾ ਹੋਰੀ ਨੇ ਉਹ ਮਾਰਚ ਮਹੀਨੇ ਦੇ ਵਿੱਚ ਇੰਗਲੈਂਡ ਤੋਂ ਆਏ, ਜਦੋਂ ਕਿ ਇਹ ਖਬਰਾਂ ਗਲਤ ਸੀਗੀਆਂ। ਆਪਾਂ ਪਹਿਲੇ ਦਿਨ ਤੋਂ ਜਿਹੜੀ ਦੀ ਇਹ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ। ਉਹ ਨਵੰਬਰ ਮਹੀਨੇ ਦੇ ਵਿੱਚ ਜ਼ਰੂਰ ਆਏ ਸੀ। ਫਿਰ ਸਵਾਲ ਜਿਹੜਾ ਨਾ ਜੀ ਇਹਦੇ ਉੱਤੇ ਵੱਡਾ ਉੱਠ ਰਿਹਾ ਕਿ ਇਹ ਲਾਗ ਉਹਨਾਂ ਨੂੰ ਕਿੱਥੋਂ ਲੱਗੀ ਹੋ ਸਕਦੀ ਆ। ਇਹ ਸਾਰੀ ਜਿਹੜੀ ਦਾਰੋਮਦਾਰ ਆ ਜਿਹੜੀ ਕਹਾਣੀ ਹੈ ਜੀ ਉਹ 19 ਮਾਰਚ ਵਾਲੇ ਕੀਰਤਨ ਜਿਹੜਾ ਉਹਨਾਂ ਨੇ ਕੀਤਾ, ਉਹ ਜਿਹੜਾ ਫੰਕਸ਼ਨ ਸੀ ਉਹਦੇ ਉੱਤੇ ਹੀ ਆ ਰਹੀ ਹੈ। ਤੇ ਉੱਥੋਂ ਹੀ ਜਿਹੜਾ ਜੀ ਉਹ ਹੋਇਆ। ਤੇ ਜਿਹੜਾ ਵਿਵਾਦ ਉਹਨਾਂ ਦੇ ਅੰਤਮ ਸੰਸਕਾਰ ਦੇ ਨਾਲ ਜਿਹੜਾ ਵੱਡਾ ਜੁੜ ਗਿਆ, ਵੇਰਕੇ ਵਾਲਿਆਂ ਵਾਲਾ, ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਚੱਲੀ ਜਾ ਰਿਹਾ। ਹਾਲਾਂਕਿ ਜਥੇਦਾਰਾਂ ਦੀ ਮੀਟਿੰਗ ਕੱਲ ਕੀਤੀ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ। ਇਹਦੇ ਵਿੱਚ ਇਹਦੇ ਸੰਬੰਧੀ ਕੋਈ ਗੱਲ ਜਿਹੜੀ ਜੀ ਉਹ ਨਹੀਂ ਕੀਤੀ ਗਈ। ਹਾਂ, ਜਿਹੜੇ ਇੱਥੇ ਰਾਗੀ ਢਾਡੀਆਂ ਦੀ ਜਥੇਬੰਦੀ ਆ ਜਿਹੜੀ ਰਾਗੀ ਸਿੰਘਾਂ ਦੀ, ਉਹਨਾਂ ਨੇ ਇਹ ਜ਼ਰੂਰ ਜਿਹੜਾ ਜੀ ਕਹਿ ਦਿੱਤਾ ਕਿ ਭਵਿੱਖ ਦੇ ਵਿੱਚ ਵੇਰਕਾ ਹਲਕੇ ਦੇ ਵਿੱਚ ਕਿਸੇ ਵੀ ਗੁਰਮਤ ਸਮਾਗਮ ਦੇ ਵਿੱਚ ਉਹ ਕੀਰਤਨ ਨਹੀਂ ਕਰਨਗੇ, ਕਿਸੇ ਸਮਾਗਮ ਦੇ ਵਿੱਚ ਉਹ ਸ਼ਾਮਲ ਨਹੀਂ ਹੋਣਗੇ। ਕਿਉਂਕਿ ਉਹ ਇਹ ਕਹਿੰਦੇ ਆ ਕਿ ਇਹ ਭਾਈ ਨਿਰਮਲ ਸਿੰਘ ਹੋਰਾਂ ਜਿਹੜਾ ਅੰਤਮ ਸੰਸਕਾਰ ਕਰਨ ਤੋਂ ਇਹਨਾਂ ਨੇ ਰੋਕਿਆ ਸੀਗਾ, ਉਹਦੇ ਤੋਂ ਉਹਨਾਂ ਦੇ ਮਨਾਂ ਦੇ ਅੰਦਰ ਬਹੁਤ ਜਿਹੜੀ ਹੈ ਜੀ ਉਹ ਠੇਸ ਪਹੁੰਚੀ ਆ। ਔਰ ਬਿਨਾਂ ਕਿਸੇ ਸ਼ੱਕ ਦੇ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਭਾਈਚਾਰਾ ਜੀ ਉਹਨੇ ਬਹੁਤ ਬੁਰਾ ਇਸ ਚੀਜ਼ ਦਾ ਮਨਾਇਆ ਕਿ ਕਾਂਗਰਸੀ ਆਗੂ ਜਿਹੜਾ ਇੱਥੇ ਵੇਰਕੇ ਦਾ ਹੈ, ਜਿਹਨੇ ਇਹ ਸਾਰਾ ਜਿੰਦਰਾ ਲਾਉਣ ਦਾ ਕੰਮ ਕੀਤਾ ਸ਼ਮਸ਼ਾਨ ਘਾਟ ਨੂੰ, ਉਹ ਅਜੇ ਵੀ ਆਪਣੀ ਗੱਲ ਜਿਹੜੀ ਹੈ ਜੀ ਉਹਨੂੰ ਸਹੀ ਦਰਸਾਉਣ ਦੇ ਵਾਸਤੇ ਇਹ ਜਿਹੜਾ ਕਹੀ ਜਾ ਰਿਹਾ ਕਿ ਧੂਏ ਦੇ ਨਾਲ ਸਾਡੇ ਇੱਥੇ ਬਿਮਾਰੀ ਫੈਲ ਜਾਣੀ ਸੀ। ਇਹ ਵਿਅਕਤੀ ਜਿਹੜੇ ਵੱਡੇ ਕਾਂਗਰਸੀ ਆਗੂ ਨੇ ਉਹਨਾਂ ਦਾ ਬਹੁਤ ਚਹੇਤਾ ਆ, ਉਹਨਾਂ ਦਾ ਬਹੁਤ ਨੇੜਲਾ ਆ, ਜਿਹਦੇ ਕਰਕੇ ਇਸ ਮਾਮਲੇ ਦੇ ਉੱਤੇ ਸਰਕਾਰ ਵੀ ਚੁੱਪ ਹੈ। ਪੰਥਕ ਧਿਰਾਂ ਵੀ ਜਿਹੜੀਆਂ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਕੋਈ ਗੱਲ ਜਿਹੜੀ ਜੀ ਉਹ ਨਹੀਂ ਕੀਤੀ। ਇਸ ਮੀਟਿੰਗ ਦੇ ਵਿੱਚ ਸਿਰਫ ਦੁੱਖ ਪ੍ਰਗਟ ਕੀਤਾ ਭਾਈ ਨਿਰਮਲ ਸਿੰਘ ਹੋਰਾਂ ਦੇ ਅਕਾਲ ਚਲਾਣੇ ਦੇ ਉੱਤੇ। ਹੋਣਾ ਚਾਹੀਦਾ ਸੀਗਾ ਜੀ ਜੋ ਕੁਝ ਇਹ ਕੀਤਾ ਗਿਆ, ਇਹ ਪੰਜਾਬ ਦੀਆਂ ਜਿਹੜੀਆਂ ਰਹੁ ਰੀਤਾਂ ਨੇ ਉਹਨਾਂ ਨੂੰ ਮਲੀਆ ਮੇਟ ਕਰਨ ਦਾ ਜਿਹੜਾ ਜੀ ਉਹ ਯਤਨ ਕੀਤਾ ਗਿਆ ਜੀ। ਕੋਈ ਨਹੀਂ, ਟਾਈਮ ਸਿਰ ਜ਼ਰੂਰ ਸੰਗਤਾਂ ਇਹਨਾਂ ਨੂੰ ਪੁੱਛਣਗੀਆਂ ਵੀ ਕੀ ਕਰ ਰਹੇ ਆ। ਤੇ ਅਖੀਰ ਦੇ ਵਿੱਚ ਗੱਲ ਕਰਦੇ ਆ, ਮੌਸਮ ਦੀ ਗੱਲ ਕੀਤੀ ਸੀਗੀ ਕਿ ਜਹਾਜ਼ ਵੀ ਥੱਲੇ ਆ, ਗੱਡੀਆਂ ਨਹੀਂ ਚੱਲਦੀਆਂ, ਤੇ ਮੌਸਮ ਜਿਹੜਾ ਆ ਦੁਨੀਆ ਭਰ ਦੇ ਵਿੱਚ ਸਾਫ਼ ਹੋ ਗਿਆ, ਅਸਮਾਨ ਨੀਲਾ ਦਿਸਦਾ ਆ। ਤੇ ਇਸੇ ਤਰ੍ਹਾਂ ਜਲੰਧਰ ਦੇ ਲੋਕਾਂ ਨੇ ਧੌਲ ਧਰ ਦੇ ਨਜ਼ਾਰੇ ਲਏ। ਬਿਲਕੁਲ ਜੀ, ਐਕਚੁਅਲੀ ਇਹ ਕਿਹਾ ਜਾ ਰਿਹਾ ਕਿ 1832 ਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਭਾਸ਼ਾ ਵਿਭਾਗ ਹੈ ਉਹਨੇ ਇੱਕ ਜਿਹੜੀ ਇੰਗਲਿਸ਼ ਦੀ ਕਿਤਾਬ ਸੀਗੀ ਜੀ, ਟਰੈਵਲਸ ਇਨ ਪੰਜਾਬ ਐਂਡ ਅਫਗਾਨਿਸਤਾਨ ਐਂਡ ਤੁਰਕਿਸਤਾਨ, ਇਹ ਪ੍ਰਕਾਸ਼ਿਤ ਕੀਤੀ ਸੀਗੀ 1971 'ਚ। ਇਹ ਪ੍ਰਕਾਸ਼ਿਤ ਕੀਤੀ ਸੀਗੀ। 1832 ਦਾ ਇਹਦੇ ਵਿੱਚ ਜ਼ਿਕਰ ਹੈ। ਇਹਦੇ ਵਿੱਚ ਜਿਹੜੇ ਇੱਕ ਅੰਗਰੇਜ਼ ਦੂਤ ਅਲੈਗਜ਼ੈਂਡਰ ਦੇ ਨਾਲ ਜਿਹੜੇ ਜੀ ਆਉਣ ਵਾਲੇ ਭਾਰਤ ਦੇ ਇੱਕ ਭਾਰਤੀ ਨੇ 1832 ਦੀ ਯਾਤਰਾ ਦੇ ਬਾਰੇ ਜ਼ਿਕਰ ਕਰਦਿਆਂ ਹੋਇਆ ਇਹਦੇ 'ਚ ਲਿਖਿਆ ਕਿ ਲੁਧਿਆਣਾ ਤੋਂ ਧੌਲਾ ਧਾਰ ਪਹਾੜੀਆਂ ਦਿਸਦੀਆਂ ਨੇ। ਔਰ 1834 ਦੇ ਵਿੱਚ ਇਹ ਕਿਤਾਬ ਜਿਹੜੀ ਆ ਪ੍ਰਕਾਸ਼ਿਤ ਹੋਈ ਸੀਗੀ। ਹੁਣ ਇੰਨੇ ਸਾਲਾਂ ਤੋਂ ਬਾਅਦ ਇਹ ਹੋਇਆ ਕਿ ਜਲੰਧਰ ਤੋਂ ਇੱਕ ਅਜੀਬੋ ਗਰੀਬ ਨਜ਼ਾਰਾ ਜਿਹੜਾ ਸੀ ਉਹ ਕੱਲ ਵੇਖਣ ਨੂੰ ਮਿਲਿਆ।
ਨਜ਼ਾਰਾ ਇਹ ਸੀਗਾ ਕਿ ਜਲੰਧਰ ਤੋਂ ਕੋਈ 200 ਕਿਲੋਮੀਟਰ ਦੂਰ ਹਿਮਾਚਲ ਦੇ ਧੌਲਾਧਾਰ ਜਿਹੜਾ ਜੀ ਉਹ ਪਹਾੜ ਦਿਸੇ ਔਰ ਪਹਾੜਾਂ ਦੇ ਉੱਤੇ ਬਰਫ਼ ਦਿਸੀ। 11 ਦਿਨ ਤੋਂ ਕਰਫਿਊ ਲੱਗਾ ਹੋਇਆ, ਵਹੀਕਲ ਦੂਰ ਨੇ, ਇੰਡਸਟਰੀ ਜਿਹੜੀ ਆ ਜੀ ਉਹ ਪੂਰੇ ਤਰੀਕੇ ਦੇ ਨਾਲ ਬੰਦ ਹੈ, ਆਵਾਜਾਈ ਜਿਹੜੀ ਆ ਉਹ ਬੰਦ ਹੈ, ਜਿਹਦੀ ਵਜ੍ਹਾ ਕਰਕੇ ਲੋਕਾਂ ਨੇ ਉਹ ਦੇਖਿਆ ਜਿਹੜਾ ਕਿ ਤੁਸੀਂ ਕਹ ਲਓ ਕਿ ਦਹਾਕਿਆਂ ਤੋਂ ਕਦੇ ਨਹੀਂ ਸੀ ਜਿਹੜਾ ਜੀ ਉਹ ਦਿਸਿਆ। ਬਲਕਿ ਜੇ ਇਹ ਕਿਹਾ ਜਾਵੇ ਕਿ 100 ਸਾਲ ਬਾਅਦ ਜਿਹੜਾ ਜੀ ਇਦਾਂ ਦਾ ਕੁਛ ਜਿਹੜਾ ਉਹ ਵੇਖਣ ਨੂੰ ਮਿਲਿਆ। ਪੋਲਿਊਸ਼ਨ ਜਿਹੜਾ ਜੀ ਉਹ ਬਿਲਕੁਲ ਖਤਮ ਹੋ ਗਿਆ, ਹਵਾ ਸਾਫ਼ ਹੋ ਗਈ, ਪੰਛੀ ਬੋਲਣ ਲੱਗ ਗਏ। ਜਿਹੜਾ EQI ਹੈ ਜੀ ਉਹ 35 ਜਲੰਧਰ ਦਾ ਸੀਗਾ ਜੀ, 32-33 ਬਾਕੀ ਸ਼ਹਿਰਾਂ ਦਾ ਚੱਲ ਰਿਹਾ, ਪਟਿਆਲੇ ਦਾ ਤਕਰੀਬਨ 100 ਦੇ ਵਾਸਤੇ ਇਹ ਕਹਿੰਦੇ ਆ ਕਿ ਜੇ 100 에ਅਰ ਇੰਡੈਕਸ ਜਿਹੜਾ ਜੀ ਉਹ ਹੋਵੇ ਤੇ ਉਹ ਸ਼ੁੱਧ ਹੈ ਸਾਹ ਲੈਣ ਦੇ ਵਾਸਤੇ। ਉਹਦੇ ਤੋਂ ਉੱਪਰ ਜਿਹੜਾ ਫਿਰ ਮਾੜਾ ਸ਼ੁਰੂ ਹੋ ਜਾਂਦਾ। ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ 450 ਨੂੰ ਟੱਚ ਜਿਹੜਾ ਜੀ ਉਹ ਕਰ ਜਾਂਦਾ ਪੰਜਾਬ ਦੇ ਵਿੱਚ। ਇਸ ਵੇਲੇ 32-33 ਕਿੰਨੀ ਸ਼ੁੱਧ ਹਵਾ ਹੋ ਸਕਦੀ ਆ, ਇਹਦਾ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਹੋ। ਔਰ ਲੋਕ ਜਿਹੜੇ ਸੀ ਇਸ ਸਭ ਕਾਸੇ ਨੂੰ ਆਪਣੇ ਕੈਮਰਿਆਂ ਦੇ ਵਿੱਚ, ਆਪਣੀ ਵੀਡੀਓ ਦੇ ਵਿੱਚ ਜਿਹੜਾ ਜੀ ਉਹ ਕੈਦ ਕਰਦੇ ਨਜ਼ਰ ਆਏ। ਕੋਈ ਦੂਰਬੀਨ ਦੇ ਨਾਲ ਦੇਖ ਰਿਹਾ ਸੀ, ਕੋਈ ਲੋਕੀ ਛੱਤਾਂ ਦੇ ਉੱਤੇ ਚੜ੍ਹ ਗਏ ਜੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਹਦੀਆਂ ਫੋਟੋਆਂ ਜਿਹੜੀਆਂ ਸੀਗੀਆਂ ਉਹ ਆਉਣੀਆਂ ਸ਼ੁਰੂ ਹੋਈਆਂ। ਔਰ 16,000 ਫੈਕਟਰੀਆਂ ਨੇ ਜਲੰਧਰ ਦੇ ਏਰੀਏ ਦੇ ਵਿੱਚ ਜਿਹੜੀਆਂ ਬੰਦ ਪਈਆਂ ਨੇ ਸਾਰੀਆਂ, ਜਿਹਦੇ ਕਰਕੇ ਇਹ ਪਹਾੜ ਜਿਹੜੇ ਜੀ ਉਹ ਦਿਸਣ ਲੱਗ ਗਏ। ਇਹ ਗੱਲ ਲੋਕਾਂ ਦੇ ਵਿੱਚ ਚੱਲੀ ਆ। ਹੁਣ ਇਹ ਨਹੀਂ ਪਤਾ ਜੀ ਕਿ ਇਹਦਾ ਅਸਰ ਜਿਹੜਾ ਜੀ ਉਹ ਕਿੰਨੇ ਦੇਰ ਤੱਕ ਰਹੂਗਾ। ਲੋਕੀ ਭੁੱਲ ਭੁਲਾ ਤਾਂ ਨਹੀਂ ਜਾਣਗੇ ਵੀ ਜੇ 2-3 ਮਹੀਨੇ ਚਾਹੇ ਇੱਕ ਦਿਨ ਦਾ ਹੀ ਲੋਕਡਾਊਨ ਜਿਹੜਾ ਜੀ ਉਹ ਕਰ ਲਿਆ ਜਾਵੇ ਤਾਂ ਕੁਦਰਤ ਨੂੰ ਬਚਾਇਆ ਤਾਂ ਜਾ ਸਕਦਾ ਹੈ। ਔਰ ਕੁਦਰਤ ਦੇ ਬਚਣ ਦੇ ਨਾਲ ਇਹ ਕਿੰਨੇ ਪੰਛੀ ਨੇ ਜਿਹੜੇ ਬਚ ਸਕਦੇ ਆ, ਜਿਨ੍ਹਾਂ ਦੀ ਆਵਾਜ਼ ਪਿਛਲੇ ਸਮੇਂ ਦੇ ਦੌਰਾਨ ਦਬ ਕੇ ਰਹਿ ਗਈ। ਬਿਲਕੁਲ ਜੀ, ਜੇ ਕੁਝ ਸਿੱਖਾਂਗੇ ਤਾਂ ਹੀ ਹੋਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ।